ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਏ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 18 अक्तूबर 2019 4 कत्तक नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, Chatu Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਫਰਾਈਡੇ ਹੈ ਸੋ ਅਸੀਂ ਸਭ ਨੂੰ ਪਹਿਲਾਂ ਹੀ ਕਹਿੰਦੇ ਹਾਂ ਕਿ ਹੈਪੀ ਵੀਕਐਂਡ। ਸੋ ਅਸੀਂ ਚਾਹਾਂਗੇ ਕਿ ਵਾਹਿਗੁਰੂ ਤੁਹਾਡਾ ਸਾਰਿਆਂ ਦਾ ਵੀਕਐਂਡ ਖੁਸ਼ੀਆਂ ਭਰਿਆ ਗੁਜ਼ਾਰੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਵਿੱਚ ਹਮੇਸ਼ਾ ਹੀ ਆਪਾਂ ਕਸ਼ਮੀਰ ਮੁੱਦੇ ਦੇ ਉੱਪਰ ਵਿਚਾਰ ਚਰਚਾਵਾਂ ਕਰਦੇ ਹਾਂ। ਅੱਜ 75ਵਾਂ ਦਿਨ ਹੈ ਕਸ਼ਮੀਰ ਵਿੱਚ ਕਰਫਿਊ ਲੱਗਿਆ ਹੋਇਆ। 80 ਲੱਖ ਜੋ ਕਸ਼ਮੀਰੀਆਂ ਨੂੰ ਉੱਥੋਂ ਦੀ ਆਵਾਮ ਹੈ ਉਸ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਗਿਆ ਹੈ। ਸੋ 10 ਲੱਖ ਉੱਥੇ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਸੋ ਇਸ ਉੱਪਰ ਲਗਾਤਾਰਤਾ ਨਾਲ TV84 ਡਾਕਟਰ ਸਾਹਿਬ ਹਮੇਸ਼ਾ ਹੀ ਆਪਣੇ ਵਿਚਾਰ ਤੁਹਾਡੇ ਸਾਰੇ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਇਸੇ ਹੀ ਇਸ਼ੂ ਦੇ ਉੱਪਰ ਵਿਚਾਰ ਚਰਚਾ ਹੋਵੇਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਵੀ ਆਪਣੇ ਸਾਰੇ ਦਰਸ਼ਕਾਂ ਨੂੰ ਜਿਹੜਾ ਆਉਣ ਵਾਲਾ ਵੀਕਐਂਡ ਹੈ ਜਿਹਦੀ ਅੱਜ ਅਖੀਰਲਾ ਦਿਨ ਹੈ ਵਰਕਿੰਗ ਡੇ ਦਾ ਜੀ, ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਬੈਸਟ ਵਿਸ਼ੇਸ ਦਿੰਦੇ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਵੀਕਐਂਡ ਮਨਾਵਾਂਗੇ ਔਰ ਵੀਕਐਂਡ ਦਾ ਹਰ ਇੱਕ ਨੇ ਪਲਾਨ ਕੀਤਾ ਹੁੰਦਾ ਹੈ, ਕੋਈ ਟ੍ਰਿਪ ਜਾਂ ਕੋਈ ਹੋਰ ਦੋਸਤਾਂ ਸੱਜਣਾ ਦੇ ਨਾਲ ਇਕੱਠ, ਤੇ ਫਿਰ ਸਾਡੀਆਂ ਯਾਦਾਂ ਦੇ ਵਿੱਚ ਸਾਡੇ ਖਿਆਲਾਂ ਦੇ ਵਿੱਚ 80 ਲੱਖ ਕਸ਼ਮੀਰ ਦੇ ਉਹ ਲੋਕ ਜਿਹੜੇ ਪਿਛਲੇ 75 ਦਿਨ ਤੋਂ ਸਾਡੇ ਵਾਂਗ ਜਿਵੇਂ ਅਸੀਂ ਇੱਥੇ ਫਰੀडम ਮਾਣ ਰਹੇ ਹਾਂ ਉਸ ਤੋਂ ਮਰਹੂਮ ਨੇ। ਬੇਸ਼ੱਕ ਉਹਨਾਂ ਨੇ ਕਿਵੇਂ 72 ਸਾਲਾਂ ਦੇ ਵਿੱਚ ਅੱਡ-ਅੱਡ ਜ਼ੁਲਮ ਸਹੇ ਨੇ, ਕਿਵੇਂ ਉਹਨਾਂ ਦੇ ਨਾਲ ਲਗਾਤਾਰਤਾ ਦੇ ਨਾਲ ਫੌਜ ਵੱਲੋਂ ਉੱਥੇ ਕੀ ਕੀਤਾ ਜਾਂਦਾ ਰਿਹਾ, ਪਰ ਜੋ ਹੁਣ ਹੈ ਇਹ ਜ਼ੁਲਮ ਦੀ ਸਿਖਰ ਹੈ। ਬਿਲਕੁਲ, ਬੇਸ਼ੱਕ ਦੁਨੀਆ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਨਸਲਕੁਸ਼ੀਆਂ ਵੀ ਹੋਈਆਂ ਨੇ। ਅਸੀਂ ਰਵਾਂਡਾ ਦਾ ਜ਼ਿਕਰ ਕਰਦੇ ਹਾਂ, ਕੰਬੋਡੀਆ ਦਾ ਕਰਦੇ ਹਾਂ, ਜੰਗਾਂ ਦੇ ਹਵਾਲੇ ਨਾਲ ਕੋਰੀਆ ਦਾ ਕਰਦੇ ਹਾਂ, ਸਾਡੇ ਗੁਆਂਢ 'ਚ ਅਫਗਾਨਿਸਤਾਨ 'ਚ ਜੋ ਹੋ ਰਿਹਾ ਹੈ ਪਿਛਲੀਆਂ 4 ਦਹਾਈਆਂ ਤੋਂ ਉਹਦਾ ਜ਼ਿਕਰ ਕਰਦੇ ਹਾਂ। ਔਰ ਜ਼ਾਹਰ ਹੈ ਮਿਡਲ ਈਸਟ, ਸੀਰੀਆ, ਫਲਸਤੀਨ ਔਰ ਈਵਨ ਸਾਊਥ ਅਮਰੀਕਾ 'ਚ ਲੰਬਾ ਵਕਤ ਉਹ ਵੈਨਜ਼ੂਏਲਾ ਹੋਏ, ਚਿਲੀ ਹੋਏ, ਨਿਕਾਰਾਗੁਆ ਹੋਏ, ਉਸ ਤੋਂ ਪਹਿਲਾਂ ਕਿਊਬਾ ਹੋਏ ਜਦੋਂ ਕਿ ਫਿਡਾਲ ਕਾਸਟਰੋ ਔਰ ਚੀ ਗੋਵੇਰਾ ਨੇ ਉੱਥੇ ਲਿਆ ਕੇ ਤਬਦੀਲੀ ਲਿਆਂਦੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੂਸਰੇ ਸੰਸਾਰ ਜੰਗ ਤੋਂ ਬਾਅਦ ਜਿੱਥੇ ਕਿ ਇਹ ਆਸ ਸੀ ਕਿ ਦੁਨੀਆ ਨੇ ਸਬਕ ਸਿੱਖਿਆ, ਕਰੋੜਾਂ ਲੋਕ ਦੂਸਰੇ ਸੰਸਾਰ ਜੰਗ ਦੀ ਭੇਟ ਚੜ੍ਹੇ, ਕਿਵੇਂ ਉਸ ਸਫਰਿੰਗ 'ਚੋਂ ਹੀ ਯੂਨਾਈਟਿਡ ਨੇਸ਼ਨਸ ਹੋਂਦ 'ਚ ਆਇਆ। ਇਹ ਵੀ ਇਸ ਗੱਲ ਦੀ ਸਮਝ ਆਈ ਕਿ ਦੁਨੀਆ ਦੇ ਵਿੱਚ ਰੇਸ, ਨਸਲ ਝਗੜੇ ਦਾ ਕਾਰਨ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਰਾ ਨਾਜ਼ੀ ਆਈਡੀਓਲੋਜੀ ਹਿਟਲਰ ਦੀ ਜਿਹਨੇ ਸਾਰੇ ਯੂਰਪ ਨੂੰ ਪੋਲਰਾਈਜ਼ ਕੀਤਾ ਔਰ ਦੁਨੀਆ ਨੂੰ ਜਿਹੜਾ ਜੰਗ ਦੇ ਬੂਥੇ 'ਚ ਧੱਕਿਆ, ਉਹਦਾ ਬੇਸ ਤਾਂ ਰੇਸ ਸੀ, ਗੋਰੀ ਰੇਸ ਜਿਹੜੀ ਕਿ ਸੁਪੀਰੀਓਰਿਟੀ ਦੀ ਗੱਲ। ਇਹ ਵੀ ਗੱਲ ਸਾਹਮਣੇ ਆਈ ਕਿ ਨਹੀਂ, ਮਜ਼ਹਬ ਦੀ ਬਿਨਾਹ ਦੇ ਉੱਤੇ ਜਿਹੜਾ ਕਿਸੇ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। 6 ਮਿਲੀਅਨ ਯਹੂਦੀਆਂ ਦੀ ਕਹਾਣੀ, ਉਹ ਵਿਚਾਰੇ ਗਰੀਬ ਜਿਪਸੀ ਜਿਹੜੇ ਸਾਡੇ ਖਿੱਤੇ 'ਚੋਂ ਹੀ ਆਏ, ਜਿਹੜਾ ਅੱਜ ਇੰਡੋ ਪਾਕਿਸਤਾਨ ਸਬ ਕੰਟੀਨੈਂਟ ਜਿਹਨੂੰ ਕਹਿੰਦੇ ਨੇ, ਉਸ ਬਰੇ ਸਗੀਰ 'ਚੋਂ
ਉਹ ਕਈ ਮਿਲੀਅਨ ਮਾਰੇ ਗਏ। ਸੋ ਇਹ ਵੀ ਹੋਇਆ ਵੀ ਨਹੀਂ, ਸੰਸਾਰ 'ਚ ਸਮੁੱਚੀ ਇਨਸਾਨੀਅਤ ਜਿਹੜੀ ਹੈ ਇਨਸਾਨ ਦੇ ਨਾਤੇ ਦੁਨੀਆ 'ਚੋਂ ਭੁੱਖ, ਡਿਸਕ੍ਰਿਮੀਨੇਸ਼ਨ, ਅਨਇਕੁਐਲਿਟੀ ਇਸ ਨੂੰ ਖਤਮ ਕਰੇਗੀ। ਹਰ ਇੱਕ ਦੇ ਬੇਸਿਕ ਰਾਈਟਸ ਨੇ, ਦੁਨੀਆ 'ਚ ਜੀਣ ਦਾ ਹੱਕ ਹੈ, ਕਿਸੇ ਨੂੰ ਵੀ ਕਿਤੇ ਜਾਣ ਦੇਣ ਦਾ ਹੱਕ ਹੈ। ਉਹਦੇ 'ਚੋਂ ਹੀ ਇਹ ਸਾਰੇ ਜਿਹੜਾ UN ਚਾਰਟਰ ਵੀ ਨਿਕਲਿਆ ਹਿਊਮਨ ਰਾਈਟਸ ਦਾ, ਉਹਦੇ 'ਚੋਂ UN ਕਨਵੈਨਸ਼ਨਸ ਵੀ ਨਿਕਲੀਆਂ, ਉਹਦੇ 'ਚੋਂ ਰਿਫਿਊਜੀ ਕਨਵੈਨਸ਼ਨਸ ਵੀ ਨਿਕਲੀਆਂ ਕਿ ਦੁਨੀਆ 'ਚ ਜੇ ਕਿਸੇ ਖਿੱਤੇ 'ਚ, ਕਿਸੇ ਮੁਲਕ 'ਚ ਕਿਸੇ ਦੇ ਨਾਲ ਉਸ ਤੇ ਧਰਮ ਤੇ ਬੇਸਡ, ਉਸ ਦੀ ਆਈਡੀਓਲੋਜੀ ਬੇਸਡ, ਉਸ ਦੀ ਸ਼ਕਲ ਬੇਸਡ, ਜਾਂ ਈਵਨ ਉਸ ਦੇ ਵਿੱਚ ਹੁਣ ਤਾਂ ਸੈਕਸ਼ੂਅਲ ਓਰੀਐਂਟੇਸ਼ਨ ਵੀ ਆ ਗਈ ਕਿ ਭਾਈ ਉਹਦੇ ਬੇਸ ਉਹਦੇ ਨਾਲ ਕੋਈ ਧੱਕਾ ਹੁੰਦਾ ਤੇ ਉਹ ਆ ਕੇ ਜਿਹੜਾ ਉਹ ਰਿਫਿਊਜੀ ਸਟੇਟਸ ਜਾਂ ਅਸਾਈਲਮ ਅਪਲਾਈ ਕਰ ਸਕਦਾ ਹੈ ਔਰ ਉਹਦੇ ਨਾਲ ਜਿਹੜਾ ਉਹ ਆਪਣੇ ਆਪ ਨੂੰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦਾ। ਇਹ ਸਾਰਾ ਦੂਸਰੇ ਸੰਸਾਰ ਜੰਗ ਤੋਂ ਬਾਅਦ ਦੇ ਸਿੱਖੇ ਹੋਏ ਸਬਕ ਸੀ। ਪਰ ਅਸੀਂ ਇਹ ਦੇਖ ਰਹੇ ਹਾਂ ਵੀ ਇਹਨਾਂ 72 ਸਾਲਾਂ 'ਚ ਬੇਸ਼ੱਕ ਕੋਈ ਵੱਡੀ ਸੰਸਾਰ ਜੰਗ ਨਹੀਂ ਹੋਈ ਜਿਵੇਂ ਪਹਿਲੀ ਸੰਸਾਰ ਜੰਗ ਜਾਂ ਦੂਜੀ ਹੈ, ਪਰ ਜਿੰਨੇ ਲੋਕ ਇਸ ਸਾਰੇ ਪੀਰੀਅਡ ਦੇ ਵਿੱਚ ਮਾਰੇ ਗਏ, ਜੇ ਉਹਨਾਂ ਦੀ ਗਿਣਤੀ ਇਹਨਾਂ 72 ਸਾਲਾਂ 'ਚ ਉਹਨਾਂ ਨੂੰ ਕੀਤਾ ਜਾਏ ਤੇ ਦੋਨੋਂ ਸੰਸਾਰ ਜੰਗਾਂ 'ਚ ਜਿੰਨੇ ਲੋਕ ਮਰੇ ਨੇ ਉਹਨਾਂ ਦਾ ਜਿਹੜਾ ਬਰਾਬਰ ਜੋੜ ਹੈ ਉਹਦੇ ਨਾਲੋਂ ਵੀ ਇਹਨਾਂ ਦੀ ਗਿਣਤੀ ਜ਼ਿਆਦਾ ਹੈ। ਹਾਲਾਂਕਿ ਯੂਨਾਈਟਿਡ ਨੇਸ਼ਨਸ ਇੱਕ ਮੈਕੈਨਿਜ਼ਮ ਸੀ ਜਿਹਦੇ ਥੱਲੇ ਲੋਕਾਂ ਦੀਆਂ ਜਾਂ ਜਿਹੜੇ ਅੱਡ-ਅੱਡ ਦੇਸ਼ਾਂ ਦੀਆਂ ਸਮੱਸਿਆਵਾਂ ਨੇ, ਮੁਸ਼ਕਲਾਂ ਨੇ, ਉਹਨਾਂ ਨੂੰ ਹੱਲ ਕਰਨ ਦਾ ਮੈਕੈਨਿਜ਼ਮ ਸੀ। ਉਹਦੇ 'ਚ ਹੀ ਕਿ ਕੋਈ ਕਿਸੇ ਦੀ ਆਜ਼ਾਦੀ ਨੂੰ ਨਾ ਖੋਏ, ਕੋਈ ਕਿਸੇ ਦੇ ਉੱਤੇ ਬਾਲਾਦਸਤੀ ਕਾਇਮ ਨਾ ਕਰੇ ਧੱਕੇ ਦੇ ਨਾਲ, ਕੋਈ ਕਿਸੇ ਦਾ ਜਿਹੜਾ ਉਹ ਕਿਸੇ ਦੀ ਚਾਹਤ ਦੇ ਰਸਤੇ 'ਚ ਨਾ ਆਏ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ UN ਚਾਰਟਰ ਦਾ ਜਿਹੜਾ ਇਹ ਅਹਿਮ ਕਲੌਜ਼ ਸੀ, ਇਹ ਇਹਦਾ ਹੀ ਬੇਸ ਸੀ। ਉਹਦੇ ਥੱਲੇ ਹੀ ਅਸੀਂ ਦੇਖਦੇ ਹਾਂ ਕਿ ਅਗਲੇ 10-12 ਸਾਲਾਂ 'ਚ ਦੁਨੀਆ ਦੇ ਵਿੱਚ ਫਿਰ ਕਿਵੇਂ 60 ਤੋਂ ਜ਼ਿਆਦਾ ਜਿਹੜੇ ਮੁਲਕ ਨੇ, ਉਹ ਤਾਂ ਇਕੱਲੇ ਇੰਗਲੈਂਡ ਨੇ ਜਿਹੜੀਆਂ ਕਾਲੋਨੀਜ਼ ਬਣਾਈਆਂ ਹੋਈਆਂ ਸੀ ਉਹ ਆਜ਼ਾਦ ਹੋਏ, ਉਹਨਾਂ ਦੇ ਆਪਣੀ ਹੋਂਦ ਬਣੀ ਜਿਹਨੂੰ ਅੱਜ ਇਹਨਾਂ ਨੇ ਕਾਮਨਵੈਲਥ ਬਣਾਇਆ ਹੋਇਆ। ਔਰ ਇਸੇ ਤਰ੍ਹਾਂ ਇਹ ਹੋਇਆ ਕਿ ਭਾਈ ਜਿਸ ਖਿੱਤੇ ਦੇ ਵਿੱਚ ਵੀ ਕੋਈ ਜਿਹੜਾ ਉਹ ਝਗੜਾ ਹੋਏਗਾ ਜਾਂ ਕੋਈ ਲੋਕ ਜਿਹੜੇ ਨੇ ਅਸੰਤੁਸ਼ਟ ਹੋਣਗੇ ਜਾਂ ਉਹਨਾਂ ਨੂੰ ਲੱਗੇਗਾ ਵੀ ਉਹਨਾਂ ਨੇ ਨਹੀਂ ਰਹਿਣਾ, ਸੋ ਉਹਨਾਂ ਤੋਂ ਪੁੱਛ ਲਿਆ ਜਾਏਗਾ। ਰਾਏਸ਼ੁਮਾਰੀ ਜਾਂ ਪਲੇਬਿਸਾਈਡ ਜਾਂ ਸੈਲਫ ਡਿਟਰਮੀਨੇਸ਼ਨ ਬੜੇ ਕਲਾਸੀ ਜਿਹੇ ਲਫ਼ਜ਼ ਲੱਗਦੇ ਨੇ, ਪਰ ਸਿੱਧਾ ਮਤਲਬ ਇਹ ਹੈ ਕਿ ਭਾਈ ਜੇ ਈਵਨ ਜ਼ਿੰਦਗੀ ਦੇ ਵਿੱਚ ਕੋਈ ਫੈਸਲਾ ਕਰਨਾ ਹੁੰਦਾ ਹੈ ਔਰ ਈਵਨ ਉਹ ਜੀਵਨ ਸਾਥੀ ਦੇ ਹਵਾਲੇ ਨਾਲ ਵੀ ਹੁੰਦਾ ਹੈ, ਕੋਈ ਵੀ ਹੁੰਦਾ ਹੈ, ਹੁਣ ਉਹਦੇ 'ਚ ਰਾਏ ਪੁੱਛੀ ਜਾਂਦੀ ਹੈ। ਜਦੋਂ ਪਰਿਵਾਰਾਂ 'ਚ ਕੋਈ ਫੈਸਲੇ ਕੀਤੇ ਜਾਂਦੇ ਨੇ, ਮਾਪਿਓ ਬੈਠਦੇ ਨੇ, ਬੱਚਿਆਂ ਨੂੰ ਪੁੱਛਦੇ ਨੇ। ਤਹਿਜ਼ੀਬੀ ਤਰੀਕਾ ਤਾਂ ਇਹੀ ਹੈ। ਔਰ ਇਸੇ ਤਰ੍ਹਾਂ ਹੋਇਆ ਕਿ ਵੀ ਸਮਾਜ ਦੇ ਵਿੱਚ ਇਹ ਹੋਏਗਾ। ਸੋ ਜਦੋਂ ਅਸੀਂ 47 ਦੌਰ ਦਾ ਪਾਰਟ ਦੇਖਦੇ ਹਾਂ, ਜਿਸ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਕਾਲੀ ਦੇ ਨਾਲ ਉੱਥੋਂ ਨਿਕਲਦੇ ਆ, ਜਿੱਥੇ ਇੱਕ ਵੱਡਾ ਖੂਨ ਖਰਾਬਾ, ਜਿਹਦੇ 'ਚ 1 ਮਿਲੀਅਨ ਦੇ ਲਗਭਗ ਲੋਕ ਮਾਰੇ ਗਏ, ਉਹ ਵੀ ਖੂਨ ਉਹਨਾਂ ਦੇ ਮੱਥੇ ਤੇ ਹੈ। ਔਰ ਕਿਵੇਂ ਉਹਨਾਂ ਨੇ ਆਪਣੀ ਅਨਫਿਨਿਸ਼ਡ ਬਿਜ਼ਨਸ ਜਿਹੜੀ ਆ ਉਹ ਛੱਡੀ, ਨਤੀਜੇ ਦੇ ਤੌਰ ਤੇ ਸਿੱਖ ਵੀ ਵਿਚਾਲੇ ਫਸ ਗਏ। ਅਸੀਂ 40% ਆਪਣੇ ਘਰ ਬਾਹਰ ਉਜਾੜੇ ਔਰ ਸਿਵਲ ਵਾਰ ਦੇ ਵਿੱਚ ਧੱਕੇ ਗਏ ਸਿੱਖ, ਮੁਸਲਮਾਨ, ਹਿੰਦੂ ਉਸ ਖਿੱਤੇ ਦੇ। ਔਰ ਕਿਸ ਹੱਦ ਤੱਕ ਅੱਜ ਜੇ ਅਸੀਂ ਕਸ਼ਮੀਰ ਦੀ ਗੱਲ ਦੇਖੀਏ ਜਾਂ ਨਾਰਥ ਈਸਟ ਦੇ ਵਿੱਚ ਨਾਗਿਆਂ ਦੀ, ਕਿਉਂਕਿ ਅੱਜ ਹੀ ਇੱਕ ਬੜੇ ਪ੍ਰੋਮੀਨੈਂਟ ਮੇਜਰ ਜਨਰਲ ਅਸ਼ੋਕ ਮਹਿਤਾ ਨੇ ਔਰ ਬੜੇ ਨਿਰਪੱਖ ਕਿਸਮ ਦੇ ਕਾਲਮਨਿਸਟ ਨੇ, ਕਾਲਮ ਨਵੀਸ ਕਹਿੰਦੇ ਨੇ ਇਸ ਨੂੰ, ਕਾਲਮਨਿਸਟ ਨੂੰ, ਉਹ ਨੇ। ਔਰ ਉਹਨਾਂ ਨੇ ਅੱਜ ਇੱਕ ਕਾਲਮ ਜਿਹੜਾ ਖਾਸ ਤੌਰ ਤੇ ਦਾ ਟੈਟਰਡ ਨਾਗਾ ਪੀਸ ਅਕੋਰਡ ਅੰਡਰ ਲੈਂਸ, ਕਿ ਵੀ ਕਿਵੇਂ ਨਾਗਿਆਂ ਦੇ ਨਾਲ ਜਿਹੜੀ 22 ਸਾਲ ਦੀ ਨੈਗੋਸ਼ੀਏਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਪਿਛਲੇ ਮੋਦੀ ਦੇ ਪੀਰੀਅਡ 2015 ਚ ਐਲਾਨ ਕੀਤਾ ਸੀ ਕਿ ਜੀ ਸਾਡਾ ਹੋ ਗਿਆ ਅਕੋਰਡ ਸਾਈਨ ਔਰ ਇਹਨੂੰ ਅਸੀਂ ਨਾਗਿਆਂ ਦਾ ਆਪਣਾ ਝੰਡਾ ਹੋਏਗਾ, ਆਪਣਾ ਨਾਗਾਲੈਂਡ ਗ੍ਰੇਟਰ ਹੋਏਗਾ ਔਰ 2 ਐਂਟੀਟੀਜ਼ ਐਜ਼ ਇਕੁਅਲਸ, ਕੋਈ ਇੰਡੀਆ ਦੀ ਸਟੇਟ ਬਣ ਕੇ ਨਹੀਂ, ਐਜ਼ ਇਕੁਅਲਸ ਐਗਜ਼ਿਸਟ ਕਰਨਗੇ, ਜਿਸ ਨੂੰ ਇਹਨਾਂ ਨੇ ਮੋਦੀ ਸਰਕਾਰ ਨੇ ਔਰ ਬੜਾ ਆਪਣਾ ਇਸ ਦੇ ਉੱਤੇ ਕੀਤਾ ਕਿ ਜੀ ਦੇਖੋ 22 ਸਾਲ ਪਿਛਲੀਆਂ ਸਰਕਾਰਾਂ ਦੇ ਵੇਲੇ ਤੋਂ ਗੱਲਬਾਤ ਚੱਲ ਰਹੀ ਸੀ, ਬਾਹਰ ਵੀ ਚੱਲੀ, ਥਾਈਲੈਂਡ 'ਚ ਵੀ ਹੁੰਦੀ ਰਹੀ, ਫਿਰ ਦਿੱਲੀ ਦੇ ਵਿੱਚ ਉਹਨਾਂ ਨੂੰ ਸੇਫ ਪੈਸੇਜ ਸਾਰੀ ਲੀਡਰਸ਼ਿਪ ਨੂੰ ਦਿੱਤਾ ਔਰ ਇਹ ਗੱਲਬਾਤ ਨੈਸ਼ਨਲਿਸਟ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ ਮਿਸਟਰ ਮੂਵੀਆ ਉਹਦੇ ਨਾਲ ਹੋਈ। ਹੁਣ ਉਹ ਬੁੱਢਾ ਕਿ ਜੀ ਇਹ ਹੁਣ ਲਾਗੂ ਹੋ ਜਾਏਗਾ ਸਾਲ ਤੋਂ। ਅਜੀਤ ਡੋਵਲ ਵੱਡਾ ਬਣਿਆ ਸੀ, ਜੇ ਤੁਸੀਂ ਉਦੋਂ ਦੇ ਸੈਗਮੈਂਟ ਵੀ ਸਾਡੇ ਕੱਢ ਲਓ, ਅਸੀਂ
ਕਈ ਹੋਰ ਟਾਕ ਸ਼ੋਜ਼ ਵਾਲੇ ਆਪਣਾ ਲੈਣ ਲਈ ਕਹਿਣਗੇ ਕੱਢੋ ਜੀ ਕਲਿੱਪ ਚਲਾਓ ਅਸੀਂ ਕੀ ਕਿਹਾ ਸੀ। ਮੈਂ ਉਹਨੂੰ ਵਕਤ ਦਾ ਜ਼ਿਆ ਸਮਝਦਾ ਹਾਂ। ਹਾਲਾਂ ਸਾਡੇ ਵਿਊਅਰ ਸਾਨੂੰ ਲਿਖਣਗੇ ਕਿ ਜੀ ਤੁਸੀਂ ਅਮਕੇ ਮੌਕੇ ਕਿਹਾ ਸੀ, ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਨਾਗੇ ਵੀ ਜਿੱਥੇ 47 ਦੇ ਵਿੱਚ ਧੋਖੇ 'ਚ ਫਸੇ, ਬਿਲਕੁਲ ਜਿਵੇਂ ਸਿੱਖ ਫਸੇ, ਸਾਨੂੰ ਮਾਸਟਰ ਤਾਰਾ ਸਿੰਘ ਐਂਡ ਕੰਪਨੀ ਨੇ ਫਸਾਇਆ, ਕਸ਼ਮੀਰੀ ਫਸੇ ਜਿਨ੍ਹਾਂ ਨੂੰ ਸ਼ੇਖ ਅਬਦੁੱਲਾ ਨੇ ਫਸਾਇਆ, ਔਰ ਨਾਗੇ ਫਸੇ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਨਹਿਰੂ ਨੇ ਸਾਨੂੰ ਕਿਹਾ ਵੀ ਉਵੇਂ ਹੀ ਰਹਿਣਗੇ ਬਾਰਡਰ ਜਿਵੇਂ ਅੰਗਰੇਜ਼ਾਂ ਦੇ ਵੇਲੇ ਨੇ, ਤੁਹਾਡੀ ਆਟੋਨਮੀ ਰਹੇਗੀ। ਔਰ ਨਾਗਿਆਂ ਨੇ ਤਾਂ ਬਹੁਤ ਜਲਦੀ ਰਿਅਲਾਈਜ਼ ਕਰ ਲਿਆ ਕਿ ਇਹ ਤਾਂ ਬਹੁਤ ਵੱਡਾ ਧੋਖਾ ਹੋ ਗਿਆ। ਉਹਨਾਂ ਨੇ ਜਿਹੜਾ ਇੱਕਦਮ ਆਪਣੀ ਲੜਾਈ ਸ਼ੁਰੂ ਕਰ ਦਿੱਤੀ। 50ਵਿਆਂ 'ਚ ਹਥਿਆਰਬੰਦ ਵੀ ਹੋਇਆ। ਫਿਰ ਮਿਸਟਰ ਫੀਜ਼ੋ ਜਿਹੜਾ ਹੈ ਉਹ ਇੰਗਲੈਂਡ ਪਹੁੰਚ ਗਿਆ ਐਗਜ਼ਾਈਲ 'ਚ, ਅਸੀਂ ਆਲਰੇਡੀ ਡਿਸਕਸ ਕੀਤਾ ਸੀ। ਔਰ ਸਾਡਾ ਇਹ ਕਹਿਣਾ ਸੀ ਜਦੋਂ ਇਹਨਾਂ ਨੇ ਅਕੋਰਡ ਦੀ ਵੀ ਗੱਲ ਕੀਤੀ ਕਿ ਜੀ ਮੰਨ ਲਿਆ ਉਹਨਾਂ ਨੇ ਝੰਡਾ ਵੀ ਅੱਡ ਹੋਏਗਾ, ਕਨਸਟੀਟਿਊਸ਼ਨ ਵੀ ਅੱਡ ਹੋਏਗਾ, ਤੇ ਅਸੀਂ ਕਿਹਾ ਵੀ ਇਹ ਨਾਗੇ ਜਿਹੜੇ ਨੇ, ਔਰ ਮੈਂ ਅਕਸਰ ਅੰਗਰੇਜ਼ੀ ਦਾ ਇੱਕ ਅਖਾਣ ਪਤਾ ਨਹੀਂ ਕਿਹਦਾ ਹੈ ਲੇਕਿਨ ਮੈਨੂੰ ਇਹ ਚੰਗਾ ਵੀ ਲੱਗਦਾ, ਸਾਡੇ ਬਹੁਤ ਸਾਰੇ ਵਿਊਅਰਸ ਨੂੰ ਵੀ ਚੰਗਾ ਲੱਗਦਾ ਹੈ ਕਿ ਵੀ once you fool me shame on you, twice you fool me shame on me, ਕਿ ਇੱਕ ਵਾਰ ਤਾਂ ਤੁਸੀਂ ਧੋਖਾ ਖਾ ਲਿਆ ਜੀ, ਫੇਥ ਕਿਸੇ ਤੇ ਰੱਖਿਆ, ਵੈਸੇ ਤਾਂ ਉਹ ਵੀ ਨਹੀਂ ਖਾਣਾ ਚਾਹੀਦਾ, ਪਰ ਇਹ ਹੈ ਕਿ ਵੀ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਵੀ ਤੂੰ ਮੇਰੇ ਨਾਲ ਜਿਹੜੀ ਹੈ ਵਸਾਕਾਤ ਕੀਤਾ, ਮੇਰੇ ਨਾਲ ਮੈਨੂੰ ਜਿਹੜਾ ਧੋਖਾ ਕੀਤਾ। ਪਰ ਜੇ ਉਹੀ ਬੰਦਾ ਤੁਹਾਨੂੰ ਦੁਬਾਰਾ ਉਸ ਕਿਸਮ ਦੀਆਂ ਮੋਮੋ ਠੱਗਣੀਆਂ ਕਰੇ ਤੇ ਤੁਸੀਂ ਉਹਦੇ 'ਚ ਫਸ ਜਾਓ ਤੇ ਫਿਰ ਤਾਂ ਤੁਹਾਡੇ ਤੋਂ ਵੱਡਾ ਮੂਰਖ ਕਿਹੜਾ? ਫਿਰ ਤੁਹਾਨੂੰ ਇਹਦੀ ਮਾਫੀ ਨਹੀਂ ਹੁੰਦੀ, ਫਿਰ ਤਾਂ ਤੁਹਾਨੂੰ ਹੀ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਜਿਹੜਾ ਉਸ ਦੀਆਂ ਜਿਹੜੀਆਂ ਮੋਮੋ ਠੱਗਣੀਆਂ ਦੇ ਵਿੱਚ ਆਏ। ਸੋ ਮੈਂ ਸਮਝਦਾ ਹਾਂ ਵੀ ਇਹ ਗੱਲ ਇੰਡੀਵਿਜੂਅਲ ਜ਼ਿੰਦਗੀ 'ਚ ਵੀ, ਕੌਮਾਂ ਦੀ ਜ਼ਿੰਦਗੀ 'ਚ ਵੀ, ਇੱਕ ਵਾਰ ਜਦੋਂ ਪਰਖ ਲਿਆ ਉਹਨੂੰ ਵੀ ਚੱਲ ਵੀ ਤੇਰਾ ਕੰਮ ਮੁੱਕ ਗਿਆ, ਠੀਕ ਹੈ ਆਪਣੀ ਜ਼ਿੰਦਗੀ ਜਿਓ ਜਾ ਕੇ, ਪਰ ਹੁਣ ਆਪਣਾ ਕੋਈ ਲਾਗਾ ਦੇਗਾ ਨਹੀਂ, ਤੇਰੇ ਤੇ ਕੋਈ ਇਤਬਾਰ ਨਹੀਂ। ਨਾਗੇ ਉਦੋਂ ਵੀ ਮੈਂ ਇਹ ਕਿਹਾ ਵੀ ਨਾਗੇ ਜਿਹੜੇ ਨੇ ਹੁਣ ਦੂਜੀ ਵਾਰ ਠੱਗੇ ਜਾਣਗੇ। ਇਹ ਤਾਂ ਇਹਨਾਂ ਦਾ ਤਾਂ ਕਿਰਦਾਰ ਹੀ ਇਹ ਹੈ ਕਿ ਜਿਹਨੂੰ ਨਹਿਰੂ ਨੇ, ਹਾਲਾਂ ਨਹਿਰੂ ਬੜਾ ਸੈਕੂਲਰ, ਕੋਈ ਹਿੰਦੂਤਵਾ ਦਾ ਝੰਡਾ ਉਹਨੇ ਨਹੀਂ ਸੀ ਚੁੱਕਿਆ ਹੋਇਆ, ਪਰ ਇਹ ਜਿਹੜੀਆਂ ਕਲਚਰ ਦੀਆਂ ਪ੍ਰੈਕਟਿਸਿਸ ਹੁੰਦੀਆਂ ਨੇ, ਤਹਿਜ਼ੀਬੀ ਪ੍ਰੈਕਟਿਸਿਸ ਹੁੰਦੀਆਂ ਨੇ, ਇਹ ਕਰੈਕਟਰ ਡਿਫਾਈਨ ਕਰਦਾ ਹੈ। ਜੇ ਅਸੀਂ ਸਿੱਖ ਕੌਮ ਦੀ ਗੱਲ ਕਰੀਏ, ਬੇਸ਼ੱਕ ਸਾਡੇ 'ਚ ਬਹੁਤ ਸਾਰੀਆਂ ਖਾਮੀਆਂ ਨੇ, ਵਕਤ ਪਾ ਕੇ ਬ੍ਰਾਹਮਣਵਾਦ ਦਾ ਅਸਰ ਵੀ, ਵੈਸਟਰਨ ਜਿਹੜਾ ਮਟੀਰੀਅਲਿਜ਼ਮ ਹੈ, ਇਹ ਸਾਰਾ ਦੁਨਿਆਵੀ ਤੌਰ ਤਰੀਕੇ, ਪਰ ਹੁਣ ਵੀ ਅਸੀਂ ਇੱਕ ਸਮਾਗਮ 'ਚੋਂ ਨਿਕਲ ਰਹੇ ਸੀ, ਡਾਕਟਰ ਰਣਜੀਤ ਸਿੰਘ ਕਹਿਣ ਲੱਗੇ, ਕੋਈ ਹੋਰ ਗੈਦਰਿੰਗ 'ਚੋਂ ਅਸੀਂ ਆਏ ਸੀ, ਉਹਨਾਂ ਨੇ ਕਿਹਾ ਜੀ ਸਿੱਖਾਂ ਵਰਗੀ ਨਹੀਂ ਕੌਮ ਹੈ ਕਿ ਵੀ ਸਾਡੇ ਮਾੜੇ ਨੇ ਚੰਗੇ ਨੇ, ਜੇ ਜਨਰੋਸਿਟੀ ਹੈ, ਫਰਾਖ ਦਿਲੀ ਹੈ, ਤੇ ਉਹ ਸਿੱਖ ਖਲੋ ਜਾਏਗਾ ਕਿਤੇ ਵੀ ਹੈ। ਜੇ ਕਿਸੇ ਨਾਲ ਧੱਕਾ ਹੁੰਦਾ ਹੈ, ਭਾਵੇਂ ਕੋਈ ਕਿਸੇ ਦੇ ਕੇਸ ਨੇ ਨਹੀਂ ਨੇ, ਪ੍ਰੈਕਟਿਸਿੰਗ ਹੈ ਨਹੀਂ ਹੈ, ਉਹਦਾ ਸਭ ਤੋਂ ਪਹਿਲਾਂ ਅੰਦਰ ਉਬਲ ਰਿਹਾ ਹੁੰਦਾ ਵੀ ਇਹ ਧੱਕਾ ਕਿਉਂ ਹੋ ਰਿਹਾ। ਜੇ ਈਵਨ ਆਪਣਿਆਂ ਚੋਂ ਵੀ ਕੋਈ ਕਿਸੇ ਨਾਲ ਧੱਕਾ ਕਰ ਰਿਹਾ ਹੁੰਦਾ, ਉਹਨੂੰ ਜਾ ਕੇ ਆਪਣਾ ਹੀ ਫੜ ਲੈਂਦਾ ਕਿ ਵੀ ਤੂੰ ਇਹ ਕਿਉਂ ਕਰ ਰਿਹਾ। ਸੋ ਮਤਲਬ ਇਹ ਹੈ ਵੀ ਇਹ ਕੌਮਾਂ ਦੀ ਪ੍ਰੋਗਰਾਮਿੰਗ ਹੁੰਦੀ ਹੈ। ਜੇ ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਸਾਡੇ 'ਚ ਇਹ ਗੱਲਾਂ ਕਿ ਜਿੱਥੇ ਹੁਣ ਆ ਜਸਟਿਸ ਮਾਰਕੰਡੇ, ਕਾਟਜੂ ਮਾਰਕੰਡੇ, ਅਕਤੂਬਰ 5 ਕੇ 6 ਨੂੰ ਮੈਂ ਕੱਲ ਹੀ ਰਾਤ ਉਹਦੀ ਦੇਖੀ ਵੀਡੀਓ, ਗੁਰਦੁਆਰਾ ਸਿੰਘ ਸਭਾ ਮਿਲਪੀਟਸ ਕੋਈ ਸੈਮੀਨਾਰ ਰੱਖਿਆ ਹੋਇਆ ਸੀ, ਉੱਥੇ ਆਇਆ ਇੱਕ ਕੋਈ ਤੇਲਗੂ ਸਕਾਲਰ ਵੀ ਸੀ, ਤੇਲਗੂ ਤਾਂ ਨਹੀਂ ਸ਼ਾਇਦ ਕੇਰਲਾ ਦਾ, ਉਹ ਵੀ ਐਕਟਿਵਿਸਟ ਸੀ ਔਰ ਖੁੱਲਾ ਸਿੱਖਾਂ ਦੇ ਨਾਲ ਉਹਦਾ ਸੀ। ਹਾਲਾਂ ਮੈਂ ਕਈ ਵਾਰੀ ਸੋਚਦਾ ਵੀ ਜਿਹਨੂੰ ਤੁਹਾਨੂੰ ਪਤਾ ਵੀ ਹੁੰਦਾ ਵੀ ਇਹਨਾਂ ਨੇ ਕੀ ਅਲਟੀਮੇਟਲੀ ਇਹ ਸਾਰੇ, ਬੇਸ਼ੱਕ ਕੁਝ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ, ਅਸੀਂ ਵੀ ਕੋਟ ਕਰਦੇ ਹਾਂ। ਜਦੋਂ ਕਹਿੰਦਾ ਮੈਂ ਵੀ ਕਸ਼ਮੀਰੀ ਪੰਡਤ ਹਾਂ, ਇੱਥੇ ਇੰਡੀਆ 'ਚ ਰੈਵੋਲੂਸ਼ਨ ਆਉਣਾ, ਜੋ ਹਿੰਦੂਤਵਾ ਦੇ ਖਿਲਾਫ ਬੋਲਦਾ ਹੈ, ਜਾਂ ਉਹਨੇ ਐਜ਼ ਏ ਜੱਜ ਫੈਸਲਾ ਦਿੱਤਾ ਸੀ ਕਿ ਪੀਸਫੁਲੀ ਖਾਲਿਸਤਾਨ ਕਹਿਣਾ ਜਿਹੜਾ ਹੈ ਉਹ ਵਾਇਲੇਸ਼ਨ ਨਹੀਂ ਹੈ ਕਨਸਟੀਟਿਊਸ਼ਨ ਦੀ। ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਆਈਡੀਓਲੋਜੀ ਦੇਖਦੇ ਹੋ ਤਾਂ ਉਹੀ ਹੈ। ਕੀ ਹੈ ਜੀ, ਕੋਈ ਦੇਸ਼ ਨਾ ਰਹੇ, ਆਰਟੀਫਿਸ਼ੀਅਲ ਕੰਟਰੀ ਹੈ ਪਾਕਿਸਤਾਨ ਵੀ, ਕਸ਼ਮੀਰ ਮਸਲੇ ਦਾ ਹੱਲ ਵੀ ਉਹ ਕਹਿੰਦੇ ਜੀ ਸਭ ਇੱਕ ਹੋਣ ਔਰ ਰੈਵੋਲੂਸ਼ਨ ਆਏ ਔਰ ਲੋਕਾਂ ਦਾ ਲਾਈਫ ਸਟਾਈਲ ਬਦਲੇ, ਯਾਨੀ ਕੁੱਲ ਮਿਲਾ ਕੇ ਤੁਹਾਨੂੰ ਉਹਨਾਂ ਨੇ ਉਸੇ ਖਾਤੇ 'ਚ ਸੁੱਟਣਾ ਹੁੰਦਾ। ਪਰ ਮੈਂ ਜਿਹੜੀ ਗੱਲ ਜਿਸ ਰੈਫਰੈਂਸ ਕਹਿ ਰਿਹਾ ਸੀ, ਫਿਰ ਜਦੋਂ ਹੁਣ ਉਹ ਉਸ ਇਕੱਠ ਦੇ ਵਿੱਚ ਖਾਲਿਸਤਾਨ ਦੀ ਗੱਲ ਹੋ ਰਹੀ ਹੈ ਕਿ ਜੀ ਧੱਕਾ ਹੋਇਆ, ਕਿਉਂ ਨਹੀਂ ਇੰਡੀਆ ਦੇ ਵਿੱਚ ਅਸੀਂ ਉਸ ਕਿਸਮ ਦਾ ਮਾਡਲ ਬਣਾ ਸਕਦੇ ਜੋ ਯੂਰਪੀਅਨ ਯੂਨੀਅਨ 'ਚ ਹੈ, ਕਿ ਸਾਰੇ ਸਬ ਕੰਟੀਨੈਂਟ 'ਚ ਕਿ ਵੀ ਆਪਣਾ ਆਜ਼ਾਦ ਦੇਸ਼, ਸੋਵਰਨਿਟੀ ਹੋਏ, ਬਾਰਡਰਸ ਉਹਨਾਂ ਨੂੰ ਲੂਜ਼ ਕਰ ਦਿਓ।
ਫਿਰ ਉਹ ਕਹਿ ਰਿਹਾ ਕਿ ਜੀ ਤੁਸੀਂ, ਮੈਂ ਤਾਂ ਸਿੱਖਾਂ ਤੋਂ ਇੰਨਾ ਕੁ ਪ੍ਰਭਾਵਿਤ ਹਾਂ, ਖਾਲਸੇ ਦਾ ਇੰਨਾ ਕੁ ਜ਼ਬਰਦਸਤ ਕਨਸੈਪਟ ਹੈ, ਤੁਸੀਂ ਸਾਰੇ ਹਿੰਦੁਸਤਾਨ ਦਾ ਨਾਂ ਹੀ ਖਾਲਿਸਤਾਨ ਰੱਖ ਦਿਓ। ਮਤਲਬ ਇੰਨੀਆਂ ਕੁ ਚਲਾਕ ਗੱਲਾਂ, ਭੋਲੇ ਭਾਲੇ ਕਹਿਣਗੇ ਦੇਖੋ ਜੀ ਜਸਟਿਸ ਕਾਟਜੂ ਨੇ ਵੀ ਕਹਿ ਦਿੱਤਾ ਵੀ ਅਸੀਂ ਸਾਰਾ ਖਾਲਿਸਤਾਨ ਜਿਹੜਾ ਬਣਾ ਦਿੰਦੇ। ਫਿਰ ਉਹੀ ਕਹਿ ਰਿਹਾ, ਉਹ ਕਹਿੰਦਾ ਸਿੱਖਾਂ ਵਰਗੀ ਕੋਈ ਕੌਮ ਨਹੀਂ ਦੁਨੀਆ 'ਚ, ਜਿੱਥੇ ਕਿਤੇ ਮੁਸ਼ਕਲ ਹੈ ਸੇਵਾ ਦੇ ਲਈ ਔਰ ਇਨਸਾਨੀਅਤ ਲਈ ਉਹ ਬਿਹਾਰ 'ਚ ਪਹੁੰਚ ਗਏ, ਪਟਨੇ 'ਚ ਫਲੱਡ ਆਏ, ਉਹ ਫਲਾਣੀ ਥਾਂ ਪਹੁੰਚ ਗਏ, ਕਿਹੜੇ ਮੁਲਕ 'ਚ ਪਹੁੰਚ ਗਏ। ਸਿੱਖਾਂ ਵਰਗੀ ਕੋਈ ਕੌਮ ਨਹੀਂ, ਪਰ ਤੁਸੀਂ ਜਿਹੜਾ ਹੈ ਤੁਸੀਂ ਸਾਰੇ ਹਿੰਦੁਸਤਾਨ ਨੂੰ ਹੀ ਜਿਹੜਾ ਖਾਲਿਸਤਾਨ ਬਣਾ ਦਿਓ, ਨਾ ਹੀ ਉਹਦਾ ਖਾਲਿਸਤਾਨ ਰੱਖ ਦਿਓ, ਸਭ ਨੂੰ ਤੁਸੀਂ। ਹੁਣ ਮਤਲਬ ਸਾਡੇ ਆਪਣਿਆਂ 'ਚ ਡਿਬੇਟ ਹੋ ਰਹੀ ਜੀ, ਇਹ ਬਹੁਤ ਸੱਚ ਬੋਲ ਰਿਹਾ ਜੀ, ਬਹੁਤ ਦੂਜਾ ਘਰ ਹੈ। ਮਤਲਬ ਕਹਿਣ ਦਾ ਇਹ ਹੈ ਕਿ ਅਸੀਂ ਬਾਰ-ਬਾਰ ਉਹ ਗੱਲ ਕਰਦੇ ਹਾਂ, ਔਰ ਇਹੀ ਗੱਲ, ਹਾਲਾਂਕਿ ਕਹਾਣੀ ਤਾਂ ਥੋੜੀ ਲੰਬੀ ਹੈ, ਬਟ ਮੈਂ ਸ਼ਾਇਦ ਅੱਗੇ ਵੀ ਇੱਕ ਵਾਰੀ ਕੋਟ ਕੀਤੀ ਸੀ ਕਿ ਬਈ ਗਧੇ ਨੂੰ ਗਧਾ ਕਿਉਂ ਕਹਿੰਦੇ ਨੇ। ਤੇ ਐਜ਼ ਦਾ ਸਟੋਰੀ ਗੋਜ਼ ਕਿ ਜੀ ਸ਼ੇਰ ਬੁੱਢਾ ਹੋ ਗਿਆ, ਉਹਨੇ ਕਿਹਾ ਕਿ ਵੀ ਹੁਣ ਮੈਂ ਸ਼ਿਕਾਰ ਨਹੀਂ ਕਰ, ਲੋਮੜੀ ਉਹਦੇ ਕੋਲ ਪਹੁੰਚ ਗਈ ਮਾਸੀ, ਉਹਨੂੰ ਕਹਿੰਦੇ ਜੀ ਕੋਈ ਨਹੀਂ ਸ਼ੇਰ ਜੀ, ਤੁਸੀਂ ਜ਼ਰਾ ਮੈਨੂੰ ਵਕਤ ਦਿਓ, ਜਰਾ ਮੇਰੇ ਤੇ ਰੱਖੋ ਆਪਣੀ ਨਜ਼ਰੇ ਅਨਾਇਤ, ਮੈਂ ਰੋਜ਼ ਇੱਕ ਵਧੀਆ ਸ਼ਿਕਾਰ ਤੁਹਾਡੇ ਲਈ ਲਿਆਇਆ ਕਰਾਂਗੇ। ਤੇ ਉਹ ਪਹੁੰਚ ਗਈ ਜੰਗਲ 'ਚ, ਜਾਨਵਰਾਂ ਨੂੰ ਕਿਹਾ ਜੀ ਕਿ ਸ਼ੇਰ ਜੀ ਤਾਂ ਸੰਨਿਆਸੀ ਹੋ ਗਏ ਨੇ, ਉਹ ਤਾਂ ਹੁਣ ਆਪਣੀ ਗੁਫਾ ਦੇ ਵਿੱਚ ਹੀ ਹੁੰਦੇ ਨੇ, ਉਹ ਤਾਂ ਬਸ ਉਹਨਾਂ ਨੇ ਅੱਲਾ ਨਾਲ ਰੱਬ ਨਾਲ ਲੌ ਲਾ ਲਈ ਹੈ, ਤੇ ਉਹ ਹੁਣ ਤਾਂ ਉਪਦੇਸ਼ ਹੀ ਦਿੰਦੇ ਨੇ। ਤੇ ਉਹ ਇੱਕ ਇੱਕ ਨੂੰ ਰੋਜ਼ ਲੈ ਜਾਇਆ ਕਰੇ ਇਸ ਬਹਾਨੇ ਨਾਲ, ਤੇ ਉਹ ਸ਼ੇਰ ਦੇ ਜੋ ਹੀ ਨੇੜੇ ਹੋਏ ਉਹ ਸ਼ਿਕਾਰ ਕਰ ਨਹੀਂ ਸੀ ਸਕਦਾ, ਉਹੀ ਉਹਨੂੰ ਮਾਰ ਕੇ ਖਾ ਜਾਇਆ ਕਰੇ। ਇੱਕ ਵਾਰੀ ਗਧੇ ਦੀ ਵਾਰੀ ਆ ਗਈ ਤੇ ਗਧੇ ਨੂੰ ਵੀ ਉਹ ਲੈ ਗਈ, ਤੇ ਜੋ ਹੀ ਉਹ ਗਧੇ ਦਾ ਜਿਹੜਾ ਉਹ ਗਿਆ, ਇੱਕ ਵਾਰੀ ਗਧਾ ਜਿਹੜਾ ਉਹ ਸ਼ੇਰ ਦੇ ਛੁੱਟ ਗਿਆ ਪੰਜੇ ਚੋਂ, ਵਾਪਸ ਮੁੜਾਇਆ, ਦੌੜਾਇਆ, ਉਹਨੇ ਕਿਹਾ ਵੀ ਇਹ ਤਾਂ ਪਲਾਟ ਨਿਕਲ ਜਾਏਗਾ ਬਾਹਰ। ਔਰ ਅਕਸਰ ਇਹ ਆਂਦਾ ਹੈ ਕਿ ਵੀ ਸ਼ੇਰ ਜਦੋਂ ਮਾਰਦਾ ਸ਼ਿਕਾਰ ਤੇ ਉਹ ਫਿਰ ਸਿਰ ਵਾਲੇ ਪਾਸਿਓਂ ਖਾਂਦਾ। ਹੁਣ ਕੁਝ ਚੀਜ਼ਾਂ ਐਵੇਂ ਕਨਵੈਨਸ਼ਨਸ ਵੀ ਨੇ, ਉਹ ਦਿਮਾਗ ਪਹਿਲਾਂ ਖਾਂਦਾ, ਸਿਰ ਨੂੰ ਖਾਂਦਾ। ਹੁਣ ਗਧਾ ਨਿਕਲ ਗਿਆ, ਉਹਨੂੰ ਲੱਗਾ, ਫਿਰ ਜਾ ਕੇ ਉਹਨੇ ਗਧੇ ਨੂੰ ਕਿਹਾ, ਉਹਨੇ ਕਿਹਾ ਨਹੀਂ ਉਹ ਤਾਂ ਤੇਰੇ ਸਿਰ ਤੇ ਪਿਆਰ ਦੇਣ ਲੱਗੇ ਸੀ, ਤੂੰ ਐਵੇਂ ਹੀ ਆ ਗਿਆ ਇਹ ਉਹ ਕਰਕੇ। ਸੋ ਚਲੋ ਗਧਾ ਫਿਰ ਚਲਾ ਗਿਆ, ਦੂਜੀ ਵਾਰੀ ਉਹਨੇ ਸ਼ੇਰ ਮਾਰ ਕੇ ਸੁੱਟ ਕੇ ਤੇ ਫਿਰ ਉਹ ਚਲਾ ਜਾਂਦਾ, ਫਿਰ ਆ ਕੇ ਦੁਬਾਰਾ ਖਾਂਦਾ ਆਪਣਾ ਸ਼ਿਕਾਰ, ਇਮੀਡੀਏਟਲੀ ਨਹੀਂ ਸ਼ੁਰੂ ਕਰਦਾ। ਤਾਂ ਉਹਦਾ ਦਿਮਾਗ ਜਿਹੜਾ ਗਧੇ ਦਾ ਉਹ ਲੋਮੜੀ ਖਾ ਗਈ। ਔਰ ਬਾਅਦ ਚ ਜਦੋਂ ਸ਼ੇਰ ਆਇਆ ਉਹਨੇ ਦੇਖਿਆ, ਉਹਨੇ ਕਿਹਾ ਵੀ ਇਹ ਕੀ ਗੱਲ ਹੈ। ਉਹ ਕਹਿੰਦੇ ਨਹੀਂ ਹਜ਼ੂਰ, ਇਹਦਾ ਦਿਮਾਗ ਹੁੰਦਾ ਹੀ ਨਹੀਂ, ਇਹ ਕੁਦਰਤਾਂ ਹੀ ਇਹਨੂੰ ਇਵੇਂ ਬਣਾਇਆ। ਉਹ ਕਹਿੰਦਾ ਕਿਉਂ? ਕਹਿੰਦੇ ਜੇ ਦਿਮਾਗ ਹੁੰਦਾ ਤਾਂ ਦੁਬਾਰਾ ਤੁਹਾਡੇ ਕੋਲ ਆਉਂਦਾ। ਇਸ ਲਈ ਸੋ ਇਹ ਜਿਹਨੇ ਵੀ ਇਹ ਕਹਾਣੀ ਬਣਾਈ ਹੈ, ਮੈਂ ਸਮਝਦਾ ਵੀ ਇਹੀ ਹੈ, ਇਸੇ ਗੱਲ ਨੂੰ ਹੀ ਕਰਦੇ ਵੀ ਇੱਕ ਵਾਰੀ ਤੁਸੀਂ ਧੋਖਾ ਖਾ ਲਿਆ, ਉਹਦੇ ਤੋਂ ਬਾਅਦ ਇਤਬਾਰ ਨਾ ਕਰੋ, ਕਿਉਂਕਿ ਜੇ ਨਹੀਂ, ਜੇ ਤੁਸੀਂ ਦੁਬਾਰਾ ਆ ਜਾਂਦੇ ਹੋ ਧੋਖਾ ਖਾਣ, ਫਿਰ ਤਾਂ ਗਧੇ ਹੋ, ਹੋਰ ਤਾਂ ਕੋਈ ਹੈ ਨਹੀਂ ਪਾਰਟ। ਸੋ ਨਾਗਿਆਂ ਨੇ ਵੀ ਮੈਂ ਸਮਝਦਾ ਵੀ ਇਹ ਗਧਾਪਨ ਹੀ ਦਿਖਾਇਆ ਸੀ ਉਦੋਂ ਵੀ, 2 ਸਾਲ ਪਹਿਲਾਂ, ਜਦੋਂ 3 ਸਾਲ ਪਹਿਲਾਂ ਇਹਨਾਂ ਦੇ ਸੋ ਕਾਲਡ ਅਕੋਰਡ ਹੋਇਆ ਸੀ, ਕਿਹਾ ਜੀ ਇਹ ਫਿਰ ਫਸ ਗਏ ਨੇ, ਇਹ ਹੁਣ ਡੀਕ ਰਹੇ ਨੇ ਕਿ ਬੁੱਢਾ ਕਦੋਂ ਮਰੇ ਮੂਵੀਆ, ਔਰ ਇਹਨਾਂ ਨੇ ਉੱਥੇ ਜਾ ਕੇ ਹੋਰ ਧੜੇ ਖੜੇ ਕਰ ਦੇਣੇ ਨੇ। ਔਰ ਐਵੇਂ ਨਹੀਂ, ਕਾਇਦੇ ਆਜ਼ਮ ਜਿਹੜੇ ਬੇਸ਼ੱਕ ਜਿਹੜਾ ਟੂਬਰਕਲੋਸਿਸ ਨਾਲ ਸਫਰ ਕਰ ਰਹੇ ਸੀ, 47 ਤੋਂ ਪਹਿਲਾਂ ਹੀ ਡਾਇਗਨੋਸਿਸ ਸੀ, ਇਲਾਜ ਚੱਲ ਰਿਹਾ ਸੀ, ਗ੍ਰੇਵ ਸਿਚੁਏਸ਼ਨ ਸੀ ਉਹਨਾਂ ਦੀ ਸਰੀਰਕ ਪੱਖੋਂ, ਪਰ ਉਹਨਾਂ ਨੇ ਆਪਣਾ ਡਾਕਟਰ ਜਿਹੜਾ ਸੀ, ਸ਼ਾਇਦ ਪਾਰਸੀ ਸੀ, ਮੈਨੂੰ ਯਾਦ ਨਹੀਂ ਹੈ, ਔਰ ਇਹ ਇਸ ਨੂੰ ਕੁਡੋਜ਼ ਹੈ ਕਿ ਉਹਨੇ ਡਾਕਟਰ ਨੇ ਕੌਨਫੀਡੈਂਸ਼ੀਅਲਿਟੀ ਰੱਖੀ। ਉਹਨਾਂ ਦੇ ਸੀ ਵੀ ਇਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਕਿਉਂਕਿ ਜੇ ਇਹਨਾਂ ਨੂੰ ਗਾਂਧੀ ਨਹਿਰੂ ਨੂੰ ਪਤਾ ਲੱਗ ਜਾਂਦਾ ਕਿ ਜੀ ਜਿਨਾ ਸਾਹਿਬ ਇਜ਼ ਡਾਈਂਗ, ਔਰ ਉਹ ਤਾਂ ਸਾਲ ਹੋਰ ਢੀਕ ਲੈਂਦੇ, ਉਹਨਾਂ ਨੂੰ ਪਤਾ ਸੀ ਵੀ ਪਾਕਿਸਤਾਨ ਇੱਕੋ ਇੱਕ ਬੰਦਾ ਹੀ ਡਿਲੀਵਰ ਕਰ ਰਿਹਾ, ਉਹ ਜਿਹਦੀ ਐਬਿਲਿਟੀ ਹੈ, ਬਾਕੀ ਤਾਂ ਸਾਰੇ ਸਾਡੇ ਵਾਂਗ ਹੀ ਸੀ, ਜਿਵੇਂ ਅੱਜ ਲੱਗੇ ਹੁੰਦੇ ਨੇ ਆਪਣੇ ਸਿਰ 'ਚ ਸਵਾਹ ਪਾਣ, ਬਹੁਤ ਸਾਰਿਆਂ ਦਾ ਕੋਈ ਹੈ ਨਹੀਂ ਗੱਲ। ਸੋ ਕੁੱਲ ਮਿਲਾ ਕੇ ਮੈਨੂੰ ਵੀ ਇਹ ਲੱਗ ਰਿਹਾ ਸੀ ਕਿ ਇਹ ਜਿਹੜਾ ਬੰਦਾ ਮੂਵੀ ਹੈ, ਜਿਹਦੇ ਨਾਲ ਇਹਨਾਂ ਨੇ ਪਹਿਲਾਂ ਤਾਂ 22 ਸਾਲ ਇਹਨੂੰ ਐਨਗੇਜ ਰੱਖਿਆ, ਉੱਥੇ ਜਿਹੜੀ ਲੜਾਈ ਨਾਗਿਆਂ ਦੀ ਸੀ ਉਹ ਰੋਕ ਦਿੱਤੀ। ਜ਼ਾਹਿਰ ਹੈ ਪੀਸ ਅਕੋਰਡ ਦਾ ਮਤਲਬ ਹੀ ਹੁੰਦਾ ਜੇ ਤੁਸੀਂ ਕਰਨ ਤੋਂ ਪਹਿਲਾਂ ਸੀਜ਼ ਫਾਇਰ। ਇਹ ਬਾਕੀ ਜਿਹੜੇ ਨੇ ਉਹਨਾਂ ਦੇ ਗੋਡਿਆਂ 'ਚ ਇਹਨਾਂ ਨੇ ਕਰਪਸ਼ਨ ਵਾੜ ਦੇਣੀ ਹੈ, ਉਹ ਕਰਪਟ ਕਰ ਲੈਣੇ ਨੇ। ਇਸ ਪੀਰੀਅਡ 'ਚ ਇਹਨਾਂ ਨੇ ਆਪਣੀ ਜਿਹੜੀ ਇੰਟੈਲੀਜੈਂਸ ਨੈਟਵਰਕ ਹੈ ਉਹਨੂੰ ਹੋਰ ਮਜ਼ਬੂਤ ਕਰ ਲੈਣਾ। ਬਾਈ ਦਾ ਟਾਈਮ ਜਾਂ ਇਹ ਮਰ ਜਾਏਗਾ ਤਾਂ ਮੁੱਕਰ ਜਾਣਾ, ਤੇ ਜਾਂ ਉਹਨਾਂ ਨੇ ਇਹਨਾਂ ਨੂੰ ਇੰਨਾ ਕਿ ਇਨਫੈਕਟਿਵ ਕਰ ਦੇਣਾ, ਵਿਦਨ ਇੰਨੀ ਆਪੋਜੀਸ਼ਨ ਖੜੀ ਕਰ ਦੇਣੀ ਹੈ ਕਿ ਵੀ ਇਹ ਬਿਲਕੁਲ ਹੈਲਪਲੈਸ ਹੋ ਜਾਣਗੇ। ਸੋ ਹੁਣ ਜਿਹੜੀ ਗੱਲ ਇਹਦੇ 'ਚ ਦਾ ਟੈਟਰਡ ਨਾਗਾ ਪੀਸ ਅਕੋਰਡ 'ਚ ਇਹ ਮਿਸਟਰ ਮਹਿਤਾ ਕਹਿ ਰਹੇ ਨੇ, ਐਗਜ਼ੈਕਟਲੀ ਉਹੀ ਗੱਲ ਵਾਪਰਨ ਜਾ ਰਹੀ ਹੈ। ਔਰ ਕਿਉਂਕਿ ਅਸੀਂ ਕਸ਼ਮੀਰ ਟੌਪਿਕ ਦੇ ਨਾਲ ਇਹਨੂੰ ਇਸ ਲਈ ਵੀ ਡਿਸਕਸ ਕਰ ਰਹੇ ਹਾਂ
ਕਿ ਜਦੋਂ ਦਾ 5 ਅਗਸਤ ਤੋਂ ਬਾਅਦ ਆਰਟੀਕਲ 370 ਐਬਰੋਗੇਟ ਕੀਤਾ ਹੈ, ਨਾਗਿਆਂ ਦੇ ਵੀ ਕੰਨ ਖੜੇ ਹੋ ਗਏ ਜਿਹੜੇ ਗੱਲਬਾਤ ਵੀ ਕਰ ਰਹੇ ਸੀ ਕਿ ਵੀ ਸਾਡੇ ਨਾਲ ਤਾਂ ਇਹਨਾਂ ਨੇ ਜਿਹੜਾ ਅਕੋਰਡ ਅਜੇ ਉਹ ਤਾਂ 2015 ਵਾਲਾ ਅਕੋਰਡ ਵੱਖਰੀ ਥਾਂ ਤੇ ਹੈ, ਪਰ 1963 ਦੇ ਵਿੱਚ ਜਿਹੜਾ ਸਪੈਸ਼ਲ ਸਟੇਟਸ ਇਹਨਾਂ ਨੇ ਨਾਗਾਲੈਂਡ, ਸਿੱਕਮ, ਦੂਜਿਆਂ ਤੀਜਿਆਂ ਨੂੰ ਦਿੱਤਾ ਹੈ। ਇਹ ਸੀਗਾ 13th ਅਮੈਂਡਮੈਂਟ ਆਫ 1960 ਜਿਹੜੀਆਂ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ 100 ਦੇ ਕਰੀਬ ਅਮੈਂਡਮੈਂਟਸ ਕੀਤੀਆਂ ਹੋਈਆਂ ਨੇ, ਸੋਧਾਂ ਕੀਤੀਆਂ ਨੇ। ਉਹਦੇ ਚ 13ਵੀਂ ਅਮੈਂਡਮੈਂਟ 1962 ਦੇ ਵਿੱਚ ਸੀ, ਵਿਚ ਗ੍ਰਾਂਟਡ ਸਪੈਸ਼ਲ J&K ਜਿਹੜਾ ਸਪੈਸ਼ਲ ਪਾਵਰਸ in respect of its identity, culture and social practices। ਇਹ ਸਪੈਸ਼ਲ ਪਾਵਰਸ ਉਹਨਾਂ ਨੇ 13ਵੀਂ ਅਮੈਂਡਮੈਂਟ ਦੇ ਥੱਲੇ ਦਿੱਤੀਆਂ, ਔਰ ਇਹ ਜਿਹੜੀਆਂ ਨੇ ਨਾਗਾਲੈਂਡ ਨੂੰ ਵੀ ਸੀ, ਸਿੱਕਮ ਵੀ ਇਹਦੇ ਚੋਂ ਕ੍ਰੀਏਟ ਹੋਇਆ, ਔਰ ਨਾਗਾਲੈਂਡ ਨੂੰ ਸਟੇਟਹੁੱਡ ਦਿੱਤਾ। ਹੁਣ ਜਦੋਂ ਆਰਟੀਕਲ 370 ਇਹਨਾਂ ਨੇ ਐਬਰੋਗੇਟ ਕੀਤਾ, ਨਾਗਿਆਂ ਦੇ ਕੰਨ ਖੜੇ ਹੋ ਗਏ ਕਿ ਵੀ ਜਿਹੜਾ ਸਾਨੂੰ ਤਾਂ ਅਮੈਂਡਮੈਂਟ ਦੇ ਥੱਲੇ 1962 ਚ ਦਿੱਤਾ, ਇਹ ਤਾਂ ਆਰਟੀਕਲ 370 ਓਰੀਜਨਲ ਕਨਸਟੀਟਿਊਸ਼ਨ ਦਾ ਹਿੱਸਾ ਸੀ 1950 ਦੇ ਵਿੱਚ। ਤੇ ਜੇ ਉਹਨੂੰ ਇੱਕ ਐਕਟ ਦੇ ਇੱਕ ਜਿਹੜਾ ਬਿੱਲ ਲਿਆ ਕੇ ਅਮਿਤ ਸ਼ਾਹ ਹੱਥ ਦੇ ਵਿੱਚ ਸੜਿਆ ਜਾਂ ਕਾਗਜ਼ ਫੜਿਆ ਸੜੇ ਜੇ ਹੱਥ 'ਚ ਉਹਨੂੰ ਐਬਰੋਗੇਟ ਕਰ ਸਕਦੇ ਨੇ, ਤੇ ਸਾਡੀ ਕੀ ਹੋਂਦ ਹੈ। ਸੋ ਇਸ ਦੇ ਨਾਲ ਹੀ ਇਹ ਹੋਇਆ ਵੀ ਐਤਕੀ ਜਿਹੜਾ 15 ਅਗਸਤ ਗੁਜ਼ਰਿਆ, 5 ਅਗਸਤ ਉਹਨਾਂ ਨੇ ਕੀਤਾ, 15 ਅਗਸਤ ਉਹਨਾਂ ਨੇ ਆਪਣਾ ਨਾਗਾਲੈਂਡ ਦਾ ਝੰਡਾ ਵੀ ਲਹਿਰਾਇਆ, ਆਪਣਾ ਨੈਸ਼ਨਲ ਐਂਥਮ ਵੀ ਉਹਨਾਂ ਨੇ ਗਾਇਆ ਜਿਹੜਾ ਉਹਨਾਂ ਦਾ ਚੱਲ ਰਿਹਾ, ਇਹ ਦੱਸਣ ਦੇ ਲਈ ਕਿਉਂਕਿ ਜਦੋਂ 2015 ਦੇ ਵਿੱਚ ਇਹਨਾਂ ਨੇ ਅਕੋਰਡ ਦਾ ਐਲਾਨ ਕੀਤਾ, ਉਦੋਂ ਇਹ ਬੜਾ ਕਲੀਅਰਲੀ ਕਿਹਾ ਗਿਆ ਸੀਗਾ ਕਿ ਵੀ ਇਸ ਸਾਰੇ 'ਚ ਉਹਨਾਂ ਦਾ ਆਪਣਾ ਝੰਡਾ ਹੋਏਗਾ, ਆਪਣੀ ਅਸੈਂਬਲੀ ਹੋਏਗੀ, ਔਰ ਮਨੀਪੁਰ, ਅਸਾਮ ਨਾਲ ਲੱਗਦੀਆਂ ਦੂਜੀਆਂ ਅਰੁਣਾਚਲ ਦੇ ਵਿੱਚ ਜਿਹੜੇ ਨਾਗਿਆਂ ਦੀ ਆਬਾਦੀ ਵਾਲੇ ਜ਼ਿਲ੍ਹੇ ਨੇ, ਇਹਨੂੰ ਮੌਜੂਦਾ ਨਾਗਾਲੈਂਡ ਸਟੇਟ ਦੇ ਨਾਲ ਮਿਲਾ ਕੇ ਜਿਹੜਾ ਉਹਨਾਂ ਨੇ ਆਪਣੇ ਦੇਸ਼ ਦਾ ਨਾਂ ਆਪਣੀ ਜ਼ੁਬਾਨ 'ਚ ਰੱਖਿਆ ਨਾਗਾਲਿਮ ਕਿ ਉਹ ਹੋਏਗਾ। ਸੋ ਉਹਨਾਂ ਨੇ ਹੁਣ ਇਹਨਾਂ ਨੇ ਕੀ ਕੀਤਾ, ਅਜੀਤ ਡੋਵਲ ਉਦੋਂ ਵੀ ਇਨਵੋਲਵ ਸੀ, ਇਨ ਬਿਟਵੀਨ ਉਹਨਾਂ ਨੇ ਰਵੀ ਨਾਂ ਦਾ ਬੰਦਾ ਜਿਹੜਾ ਕਿ ਇਹਨਾਂ ਦਾ ਨੈਗੋਸ਼ੀਏਟਰ ਸੀ, ਹਾਲਾਂ ਬਿਊਰੋਕਰੈਟ ਸੀ, ਰਿਟਾਇਰ ਹੋਇਆ, ਉਹਨੂੰ ਉੱਥੇ ਗਵਰਨਰ ਲਾ ਦਿੱਤਾ। ਹੁਣ ਉਹਨੇ ਇਸ ਸਾਰੇ ਪੀਰੀਅਡ 'ਚ ਕੀ ਕੀਤਾ ਕਿ ਵੀ ਇਹ ਮੇਨ ਆਰਗੇਨਾਈਜੇਸ਼ਨ ਨਾਲੋਂ ਵੱਖਰੇ ਜਿਹੜੇ 4-5 ਨਿੱਕੇ ਨਿੱਕੇ ਗਰੁੱਪ, ਵਨ ਮੈਨ ਬੈਂਡ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਤੀ ਨੈਗੋਸ਼ੀਏਸ਼ਨ ਕਰਨ ਲਈ। ਹੁਣ ਜਿਹੜੀ ਮੇਨ ਨਾਗਾਲਿਮ ਦੀ ਮਿਸਟਰ ਮੂਵੀ ਦੀ ਆਰਗੇਨਾਈਜੇਸ਼ਨ ਕਹਿੰਦੇ ਵੀ ਉਹਨਾਂ ਦੀ ਤਾਂ ਐਗਜ਼ਿਸਟੈਂਸ ਹੀ ਨਹੀਂ ਹੈ। ਪਰ ਜਦੋਂ ਤੁਸੀਂ ਕਿਸੇ ਨੂੰ ਕਮਜ਼ੋਰ ਕਰਨਾ ਹੈ, ਤੁਸੀਂ ਕਿਸੇ ਨੂੰ ਵਿੱਚੋਂ ਇਕੱਲੇ ਇੱਕ ਅੱਧਾ ਬੰਦਾ ਖੜਾ ਕਰ ਲਓ, ਉਹਨਾਂ ਨੂੰ ਕਹੋ ਜੀ ਅਸੀਂ ਇਹਨਾਂ ਦੇ ਨਾਲ ਕਰ ਲੈਂਦੇ ਗੱਲਬਾਤ ਨਾਲ, ਨਹੀਂ ਜੀ ਉਹਨਾਂ ਨੂੰ ਵੀ ਅਸੀਂ ਤੁਹਾਡੇ ਥੱਲੇ ਹੀ ਲਿਆਵਾਂਗੇ। ਹੁਣ ਉਹਨਾਂ ਨੂੰ ਇਹ ਸਮੈਲ ਹੋ ਗਿਆ ਕਿ ਵੀ ਇਹ ਜਿਹੜੇ 7-8 ਨਿੱਕੇ ਨਿੱਕੇ ਗਰੁੱਪ ਬਣਾ ਕੇ, ਔਰ ਕਿਉਂਕਿ ਇਹ ਜਿਹੜੇ ਗਰੁੱਪ ਫਿਰ ਖੜੇ ਕੀਤੇ ਹੁੰਦੇ ਨੇ ਏਜੰਸੀਆਂ ਦੇ, ਉਹ ਤਿਆਰ ਨੇ ਕਿ ਜੀ ਸਾਨੂੰ ਤਾਂ ਤੁਸੀਂ ਵਿਦਨ ਕਨਸਟੀਟਿਊਸ਼ਨ ਹੀ ਇੰਡੀਅਨ ਸਾਡੇ ਨਾਲ ਕਰ ਲਓ ਡੀਲ ਕੀ ਕਰਨੀ ਹੈ। ਮਤਲਬ ਇਹ ਹੈ ਵੀ ਉਹ ਇਸ ਗੱਲਬਾਤ ਦੇ ਬਹਾਨੇ 22 ਸਾਲ ਉਹਨਾਂ ਨੇ ਇਹਨਾਂ ਨੂੰ ਪਹਿਲਾਂ ਨਿਠੱਲੇ ਕੀਤਾ, ਥੱਲੜੇ ਲੈਵਲ ਤੇ ਕਰਪਟ ਕੀਤਾ, ਲੀਡਰਸ਼ਿਪ 22 ਸਾਲ ਚ ਕਿੱਥੋਂ ਦੀ ਕਿੱਥੇ, ਅਗਲੇ ਕਈ ਕੁਛ ਹੀ ਉਸ ਪੀਰੀਅਡ ਚ ਆ ਜਾਂਦਾ ਹੈ। ਤੁਹਾਡੀ ਜਿਹੜੀ ਵਿਲ ਟੂ ਫਾਈਟ ਹੁੰਦੀ ਹੈ, ਜਦੋਂ ਕੋਈ ਵੀ ਵਿਚਾਲੇ ਆਂਦਾ ਹੈ, ਅੱਜ ਹੀ ਸਾਡੇ ਸਿਆਟਲ ਤੋਂ ਮਿੱਤਰ ਨੇ, ਉਹਨਾਂ ਦੀ ਕਾਲ ਆਈ, ਉਹਨਾਂ ਨੇ 2-3 ਨਾਂ ਲੈ ਕੇ ਫਰਾਂਸ ਦੇ, ਕਿਉਂਕਿ ਉਹ ਜਸਵੰਤ ਸਿੰਘ ਠੇਕੇਦਾਰ ਨਾਂ ਦਾ ਬੰਦਾ ਜਦੋਂ ਦਾ ਪੰਜਾਬ 'ਚ ਗਿਆ, ਉੱਥੇ ਜੋ ਬਿਆਨਬਾਜ਼ੀਆਂ ਇੰਟਰਵਿਊ ਦਿੱਤੇ, ਕਈ ਪਰਟਰਬ ਹੋਏ ਕਿ ਜੀ ਇਹ ਤਾਂ ਸਾਡੇ ਸੰਘਰਸ਼ ਦੇ ਬਾਬੇ ਸੀ ਜੀ, ਇਹ ਤਾਂ 1979-80 ਤੋਂ ਚੱਲੇ ਹੋਏ ਸੀ, ਇਹਨਾਂ ਨੂੰ ਵੀ ਸਰਕਾਰਾਂ ਨੇ ਖਰੀਦ ਲਿਆ। ਤੇ ਮੈਂ ਆਪਣੇ ਨੌਜਵਾਨ ਨੂੰ ਜਿਹਨੇ ਕਿ ਉਹ ਬੜਾ ਪਰਟਰਬਡ ਸੀ ਕਿ ਜੀ ਫਲਾਂ ਨਾਂ ਵੀ ਆ ਰਿਹਾ ਜਿਹੜੇ ਪਿੱਛੇ ਜਾ ਰਹੇ ਨੇ, ਮੈਂ ਕਿਹਾ ਜੀ ਗੱਲ ਤੁਹਾਨੂੰ ਕਿਉਂ ਪਰਟਰਬ ਕਰਦੀ ਹੈ। ਕਹਿਣ ਲੱਗੇ ਜੀ ਮਤਲਬ ਇਹ ਜੇ ਜਾਣ ਕੇ, ਮੈਂ ਕਿਹਾ ਜੀ ਇਹਨਾਂ ਚੋਂ ਹੁਣ ਨਿਕਲ ਕੀ ਰਿਹਾ ਇਹ, ਮੈਂ ਕਿਹਾ ਕਿ ਵੀ ਬਾਕੀ ਜਿਹੜੇ ਕਦਮ ਸਾਬਤ ਰਹਿਣੇ ਹੁੰਦੇ ਨੇ ਇਹ ਰੱਬ ਦੀ ਰਹਿਮਤ ਨਾਲ ਹੁੰਦੇ ਨੇ, ਕਿ ਤੁਸੀਂ ਅਖੀਰਲੇ ਸਾਹ, ਅਖੀਰਲੀ ਗੋਲੀ ਤੱਕ ਜੇਲ੍ਹਾਂ 'ਚ ਕਿੰਨੇ ਲੋਕ ਜਾਂਦੇ ਨੇ, 28 ਸਾਲ 30 ਨੈਲਸਨ ਮੰਡੇਲਾ ਹਰ ਕੋਈ ਤਾਂ ਨਹੀਂ ਬਣਦਾ। ਸ਼ੇਖ ਅਬਦੁੱਲਾ ਨੂੰ ਵੀ 1953 'ਚ ਜੇਲ੍ਹ 'ਚ ਰੱਖਿਆ, ਜੇ ਰਹਿੰਦਾ 10-12 ਸਾਲ ਰਿਹਾ, ਫਿਰ ਆ ਗਿਆ, ਫਿਰ ਗਿਆ, ਫੜ ਲਿਆ, ਫਿਰ ਅਲਟੀਮੇਟਲੀ ਸਮਝੌਤਾ ਕਰਕੇ ਚੀਫ ਮਿਨਿਸਟਰ ਬਣ ਗਿਆ। ਕਿੱਥੇ ਉਹ ਵਜ਼ੀਰ ਆਜ਼ਮ ਔਰ ਸਦਰੇ ਰਿਆਸਤ ਜਿਹੜਾ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਦਾ ਸੀ। ਮੈਂ ਕਿਹਾ ਵੀ ਇਹੀ ਸ਼ੇਖ ਅਬਦੁੱਲਾ ਜੇ ਜੇਲ੍ਹ ਦੇ ਵਿੱਚ ਹੀ ਮਰਦਾ ਔਰ ਇਹ ਕਹਿੰਦਾ ਵੀ ਨਹੀਂ ਜੋ ਤੁਸੀਂ ਕੀਤਾ ਹੈ ਉਹ ਧੋਖਾ ਕੀਤਾ, ਤੇ ਅੱਜ ਉਹਦੀ ਕਬਰ ਨੂੰ ਇਹਨਾਂ ਦੀ ਫੌਜ ਨਾ ਡਿਫੈਂਡ ਕਰਦੀ ਹੁੰਦੀ, ਲੋਕਾਂ ਦੇ ਦਿਲਾਂ 'ਚ ਹਰ ਘਰ ਦੇ ਵਿੱਚ ਫੋਟੋ ਹੁੰਦੀ। ਸੋ ਗੱਲ ਤਾਂ ਜ਼ਾਹਰ ਹੈ, ਜਿਵੇਂ ਮੈਨੂੰ ਯਾਦ ਹੈ ਵੀ ਇੰਡੀਅਨ ਐਕਸਪ੍ਰੈਸ ਦਾ ਇੱਕ ਵਾਰੀ ਇੱਕ ਰਿਪੋਰਟਰ
ਅੰਮ੍ਰਿਤਸਰ ਚ ਦਰਬਾਰ ਸਾਹਿਬ ਤੋਂ ਬਾਹਰ ਜਿਹੜੀਆਂ ਦੁਕਾਨਾਂ ਵਪਾਰੀ ਜਿਹੇ ਕਿਸਮ ਦੇ ਲੋਕ ਦੁੱਗਣੇ ਦੁੱਗਣੇ ਭਾਅ ਲਾ ਕੇ ਵੇਚ ਰਹੇ ਹੁੰਦੇ ਨੇ, ਉਹਨਾਂ ਨੇ ਦੇਖਿਆ ਵੀ ਪਿੰਡਾਂ ਵਾਲਿਆਂ ਦੇ ਵੀ ਫੋਟੋ ਰੱਖੀ ਹੋਈ ਹੈ, ਲੌਂਗੋਵਾਲ ਦੀ ਵੀ ਰੱਖੀ ਹੋਈ ਹੈ, ਕਿਉਂਕਿ ਲੌਂਗੋਵਾਲ ਦੀ ਤਾਂ ਸ਼੍ਰੋਮਣੀ ਕਮੇਟੀ ਦੀਆਂ ਹੀ ਦੁਕਾਨਾਂ ਨੇ, ਕੁਛ ਉਹ ਰੱਖਣੀ ਪੈਂਦੀ ਹੈ ਜੀ। ਤੇ ਉਹਨੇ ਉਹਨੂੰ ਪੁੱਛਿਆ ਲੌਂਗੋਵਾਲ ਦੀ ਦੇਖ ਕੇ, ਉਹਨੇ ਕਿਹਾ ਜੀ ਆ ਕਿੰਨੀਆਂ ਕੁ ਵਿਕਦੀਆਂ ਰੋਜ਼ ਦੀਆਂ? ਉਹ ਕਹਿੰਦਾ ਜੀ ਆ ਰੱਖੀ ਹੋਈ ਹੈ, ਪਤਾ ਨਹੀਂ ਕਿੰਨੇ ਮਹੀਨਿਆਂ ਦੀ ਇੱਥੇ ਹੀ ਪਈ ਹੈ, ਇਹ ਤਾਂ ਕੋਈ ਨਹੀਂ। ਤੇ ਉਹਨਾਂ ਨੇ ਪਿੰਡਾਂ ਵਾਲਿਆਂ ਦੇ ਕਰਕੇ ਇਹ ਰੋਜ਼ ਦੀਆਂ ਕਿੰਨੀਆਂ ਵਿਕਦੀਆਂ? ਕਹਿੰਦਾ ਜੀ ਸਾਡੇ ਤੋਂ ਸਪਲਾਈ ਪੂਰੀ ਨਹੀਂ ਹੁੰਦੀ, ਜਿੰਨੀਆਂ ਕੁ ਅਸੀਂ ਆਰਡਰ ਕਰਕੇ ਆਉਂਦੀਆਂ ਉਹ ਦੁਪਹਿਰ ਤੱਕ ਵਿਕ ਜਾਂਦੀਆਂ, ਸ਼ਾਮ ਨੂੰ ਕੋਈ ਅਗਲੇ ਦਿਨ ਵਾਲੇ ਆਉਂਦੇ ਨੇ। ਤੇ ਉਹਨੇ ਰਿਪੋਰਟਰ ਨੇ ਪੁੱਛਿਆ ਇਹ ਕਿਉਂ? ਕਹਿੰਦਾ ਜੀ ਫੋਟੋਆਂ ਉਹਨਾਂ ਦੀਆਂ ਵਿਕਦੀਆਂ ਨੇ ਜਿਹੜੇ ਸਿਰ ਦਿੰਦੇ ਨੇ, ਤੇ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਦੀਆਂ ਫੋਟੋਆਂ ਨੇ, ਉਹਨਾਂ ਦੀ ਜੇ ਫੋਟੋ ਲੈ ਵੀ ਜਾਏ ਤਾਂ ਘਰ ਕੋਈ ਜੁੱਤੀਆਂ ਮਾਰਨ ਲਈ ਲੈ ਕੇ ਜਾਂਦਾ, ਵੈਸੇ ਨਹੀਂ ਕਹਿੰਦਾ ਲੈ ਕੇ ਜਾਂਦਾ। ਸੋ ਮੈਂ ਸਮਝਦਾ ਵੀ ਇਹ ਇੱਕ ਪਾਰਟ ਹੈ ਕਿ ਜੇ ਤੁਸੀਂ ਖੜੇ ਹੋ ਤੇ ਤੁਹਾਡੀ ਨਿਭ ਜਾਏ, ਇਹ ਵੀ ਤੁਸੀਂ ਇਸ ਗੱਲ ਇਹ ਵੀ ਜਿਉਂਦੇ ਰਹੋ ਕਿ ਜੀ ਸਾਡਾ ਕੱਲ ਨੂੰ ਕੋਈ ਨਾ ਹੋਏਗਾ, ਇਹ ਵੀ ਨਹੀਂ, ਇਹ ਵੀ ਇੱਕ ਛੋਟੀ, ਇਹ ਵੀ ਚੰਨ ਹੈ। ਜਿਹੜਾ ਇਸ਼ਕ ਹੈ, ਜਿਹੜਾ ਮੁਹੱਬਤ ਹੈ, ਉਹਦੇ 'ਚ ਕੋਈ ਸ਼ਰਤਾਂ ਥੋੜੀ ਹੁੰਦੀਆਂ, ਬਿਲਕੁਲ ਸ਼ਰਤਾਂ ਨਹੀਂ ਹੁੰਦੀਆਂ ਉਹਦੇ 'ਚ। ਉਹ ਇੱਕ ਪਿਆਰ ਹੁੰਦਾ, ਉਹਦੇ 'ਚ ਇੱਕ ਜਜ਼ਬਾ ਹੁੰਦਾ ਆਪਣਾ ਆਪਾ ਦੇਣ ਦਾ। ਸੋ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ, ਜਿਹੜੇ ਆਪਣੀ ਕੌਮ ਦੇ ਹੱਕਾਂ ਲਈ ਖਲੋਤੇ ਨੇ, ਜੇ ਤਾਂ ਉਹਨਾਂ ਦੀ ਜਿਵੇਂ ਬਾਬਾ ਫਰੀਦ ਨੇ ਫਰਮਾਇਆ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਇਹ ਡਿਫਾਈਨ ਕਰ ਦਿੱਤਾ ਹੈ ਕਿ ਵੀ ਜਿੱਥੇ ਸੱਚ ਹੈ ਉਹ ਮਨ ਤੇ ਮੂੰਹ 'ਚ ਉਹੀ ਹੋਏਗਾ, ਉਹੀ ਤੁਹਾਡੇ ਜ਼ਬਾਨ ਤੇ ਹੋਏਗਾ, ਔਰ ਉਹੀ ਤੁਹਾਡੇ ਅਖੀਰਲੇ ਸਾਹ ਤੱਕ ਵੀ ਆਜ਼ਾਦੀ ਹੋਏਗਾ। ਬਾਕੀ ਕੋਈ ਤੁਰਿਆ, ਕੋਈ ਹੋਇਆ, ਜਿਹੜਾ ਕੋਈ ਥੱਕ ਗਿਆ, ਕੋਈ ਬੁੱਢਾ ਹੋ ਗਿਆ, ਕਿਸੇ ਨੂੰ ਇਹ ਲੱਗਦਾ ਹੈ ਵੀ ਮੇਰੇ ਪਿਓ ਦੇ 5 ਕਿੱਲੇ ਜ਼ਮੀਨ ਹੈ, ਮੇਰੇ ਇਸੇ ਵੀ ਕਿੱਲਾ ਆਉਂਦੀ ਹੈ, 50 ਲੱਖ ਦਾ ਕਿੱਲਾ ਹੈ, ਜਾਂਦਿਆਂ ਨੂੰ ਚਲੋ ਜਾ ਕੇ ਉਹੀ ਵੇਚ ਕੇ ਬੁਢਾਪਾ ਹੀ ਸੌਖਾ ਕਰ ਲਈਏ। ਸੋ ਹਰ ਇੱਕ ਨੇ ਆਪਣਾ ਰੱਖਿਆ ਹੋਇਆ ਉਹਨਾਂ, ਮੈਂ ਕਿਹਾ ਰਹਿਣ ਦਿਓ ਉਹਨਾਂ ਨੂੰ, ਇਹਨਾਂ ਦਾ ਨੋਟਿਸ ਹੀ ਨਾ ਲਓ। ਇਹਨਾਂ ਨੇ ਗੁਰੂ ਅੱਗੇ ਇਹ ਅਰਦਾਸ ਕਰੀਏ ਰੱਬ ਅੱਗੇ ਕਿ ਭਾਈ ਸਾਡੇ ਕਦਮ ਸਾਬਤ ਰਹਿਣ, ਅਸੀਂ ਜਿਹੜੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ ਤੁਰੇ, ਅਸੀਂ ਉੱਥੇ ਖਲੋਈਏ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਕਸ਼ਮੀਰ ਦੇ ਵਿੱਚ ਵੀ ਅੱਜ ਜਿਹੜੀ ਸਿਚੁਏਸ਼ਨ ਹੈ, ਹੁਣ ਜੇ 80 ਲੱਖ ਕਸ਼ਮੀਰੀ ਸਫ਼ਰ ਕਰ ਰਹੇ ਨੇ, ਅੱਜ ਵੀ ਰਾਜਨਾਥ ਸਿੰਘ ਨੇ ਕਿਤੇ ਕਿਹਾ ਕਿ ਜੀ ਕਸ਼ਮੀਰ 'ਚ ਕੋਈ ਹਿਊਮਨ ਰਾਈਟ ਵਾਇਲੇਸ਼ਨ ਨਹੀਂ ਹੋ ਰਹੀ। ਤੁਸੀਂ ਇਸ ਤੋਂ ਵੱਡਾ ਕੀ ਝੂਠ ਹੋ ਸਕਦਾ? ਔਰ ਜਿਹੜੇ ਉੱਥੇ ਪੀਸਫੁਲੀ ਕਰਨਾ ਚਾਹੁੰਦੇ ਨੇ, ਈਵਨ ਟ੍ਰਿਬਿਊਨ ਦੀ ਖਬਰ ਹੈ, ਰੈਜ਼ਿਸਟੈਂਸ ਮੈਨ ਹੂ ਲੈਡ ਪ੍ਰੋਟੈਸਟਸ ਇਨ ਅੰਚਾਰ ਔਰ ਅੰਚਰ ਅਰੈਸਟਡ, ਹਯਾਤ ਬੱਟ ਹੈਡ ਸਪੀਅਰ ਹੈਡਡ ਪ੍ਰੋਟੈਸਟ ਅਗੇਂਸਟ ਐਬਰੋਗੇਸ਼ਨ। ਇਹ ਕਸ਼ਮੀਰ ਦਾ ਇੱਕ ਹਿੱਸਾ ਕੋਈ ਅਚਾਰ ਏਰੀਆ, ਉਹਦੇ 'ਚ ਪਹਿਲੀ ਵਾਰ ਜਿਸ ਲੈਵਲ ਦੇ ਉੱਤੇ ਇਹਨਾਂ ਸਾਰੇ ਪੀਰੀਅਡ 'ਚ ਪਾਬੰਦੀਆਂ ਦੇ ਬਾਵਜੂਦ ਪ੍ਰੋਟੈਸਟ ਹੋਏ, ਇੰਟਰਨੈਸ਼ਨਲ ਮੀਡੀਆ ਲਾਈਮਲਾਈਟ ਸੀ ਕਿ ਵੀ ਇਹ ਐਪੀ ਸੈਂਟਰ ਬਣ ਗਿਆ ਪ੍ਰੋਟੈਸਟ ਦਾ। ਕਿਉਂਕਿ ਸ੍ਰੀਨਗਰ ਉਹਨਾਂ ਨੇ ਹੁਣ ਵੀ ਅੱਜ ਵੀ ਜਿਹੜਾ ਜੁਮੇ ਦੀ ਨਮਾਜ਼ ਹੁੰਦੀ ਹੈ ਉੱਥੇ ਵੱਡੀ ਮਸਜਿਦ ਦੇ ਵਿੱਚ, ਲਾਲ ਮਸਜਿਦ ਸ੍ਰੀਨਗਰ, ਉੱਥੇ ਨਹੀਂ ਖੋਲ੍ਹੀ ਉਹਨਾਂ ਨੇ, 2.5 ਮਹੀਨੇ ਹੋ ਗਏ ਨੇ, ਕੋਈ ਮਸਜਿਦ ਦਾ ਹੱਕ ਨਹੀਂ। ਸੋ ਇਹ ਜਿਹੜੇ ਸੱਜਣ ਨੇ, ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਜਿਹੜਾ ਹਯਾਤ ਭੱਟ ਨੇ ਇਸ ਆਚਾਰ ਏਰੀਆ ਦੇ ਵਿੱਚ, ਅੰਚਾਰ ਏਰੀਆ ਦੇ ਵਿੱਚ ਪ੍ਰੋਟੈਸਟ ਕੀਤੇ, ਔਰ ਇੰਟਰਨੈਸ਼ਨਲ ਮੀਡੀਆ 'ਚ ਇਹਨਾਂ ਦੇ ਕਈ ਇੰਟਰਵਿਊ ਵੀ ਆਏ, ਔਰ ਇਹਨਾਂ ਦੇ ਖਿਲਾਫ ਜਿੰਨੇ 44 ਸਾਲਾਂ ਦਾ ਕਮਰਸ ਗ੍ਰੈਜੂਏਟ ਹੈ ਇਸਲਾਮੀਆ ਕਾਲਜ ਆਫ ਸਾਇੰਸ ਐਂਡ ਕਮਰਸ ਦਾ, ਔਰ ਇਹਦੇ ਖਿਲਾਫ ਜਿਹੜਾ ਹੈ ਉਹ ਬਹੁਤ ਸਾਰੀਆਂ FIR 16 FIR ਫਸਟ ਇਨਫੋਰਮੇਸ਼ਨ ਰਿਪੋਰਟਾਂ ਲਿਖੀਆਂ ਗਈਆਂ ਕਿ ਉਹਨੇ 16 ਥਾਂ ਤੇ ਪ੍ਰੋਟੈਸਟ ਕਰਵਾਏ ਨੇ। ਔਰ ਇਹ ਜਿਹੜਾ ਉਹਨੇ 2 ਦਿਨ ਪਹਿਲਾਂ ਹੀ ਇੱਕ ਇੰਟਰਵਿਊ ਵੀ ਦਿੱਤਾ ਸਤੰਬਰ 25 ਨੂੰ, ਰੈਜ਼ਿਸਟੈਂਸ ਮੂਵਮੈਂਟ, ਉਹਨੇ ਕਿਹਾ ਜੀ ਇਹ ਅਸੀਂ ਹੁਣ ਰੈਜ਼ਿਸਟ ਕਰਾਂਗੇ। ਔਰ ਜਿਉਂ ਹੀ ਉਹ ਇੰਟਰਵਿਊ ਤੋਂ ਬਾਅਦ ਜਿਹੜਾ ਉਹਦੀ ਗ੍ਰਿਫਤਾਰੀ ਹੋ ਗਈ। ਉਹਨੇ ਕਿਹਾ ਜੀ ਮੈਂ ਕਿਸੇ ਵੀ ਗੱਲ ਲਈ ਤਿਆਰ ਹੈ। ਸੋ ਅਸੀਂ ਇਹ ਵੀ ਹੁਣ ਸਾਡੀ ਆਵਾਜ਼ ਪਤਾ ਨਹੀਂ ਉੱਥੋਂ ਤੱਕ ਕਿਵੇਂ ਪਹੁੰਚਦੀ ਹੈ ਜਾਂ ਪਹੁੰਚਦੀ ਵੀ ਹੈ ਕਿ ਨਹੀਂ, ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜੇ ਉਹਨਾਂ ਦੇ ਹੁਣ ਐਕਟਿਵਿਸਟ ਵੀ ਨੇ, ਉਹ ਇਹਨਾਂ ਦਾ ਇੰਡੀਅਨ ਮੀਡੀਆ ਦੂਜੇ ਤੀਜੇ ਤੇ ਵੀ ਇਤਬਾਰ ਨਾ ਕਰਨੇ, ਇੰਟਰਵਿਊਜ਼ ਵਗੈਰਾ ਦੇਣ, ਤੁਸੀਂ ਹੋਰ ਤਰੀਕੇ ਨਾਲ ਆਪਣੀਆਂ ਰਿਟਨ ਸਟੇਟਮੈਂਟਸ ਦਿਓ ਕਿ ਸਭ ਰਲੇ ਹੋਏ ਨੇ ਕਿਤੇ ਨਾ ਕਿਤੇ ਏਜੰਸੀਆਂ ਨਾਲ। ਹੁਣ ਜੇ ਇੰਨੇ 2.5 ਮਹੀਨੇ ਜੇ ਬੰਦਾ ਕਾਬੂ ਨਹੀਂ ਸੀ ਆਇਆ ਹਯਾਤ, ਔਰ ਉਹਨਾਂ ਦੀਆਂ ਕਿੰਨੀਆਂ FIRs ਉਹਨਾਂ ਨੇ ਲਿਖੀਆਂ ਕਿ ਪ੍ਰੋਟੈਸਟ, ਇੰਟਰਵਿਊ ਤੋਂ ਬਾਅਦ ਕਿਵੇਂ ਕਾਬੂ ਆ ਗਿਆ। ਸੋ ਜ਼ਾਹਰ ਹੈ ਕਿ ਲੋਕੇਸ਼ਨ ਜਿਹੜੀ ਹੈ ਟ੍ਰੇਸ ਕਰਨ ਦੇ ਵਿੱਚ ਉਹਨਾਂ ਨੇ ਏਜੰਸੀਆਂ ਦੀ ਮਦਦ ਕੀਤੀ। ਹਾਲਾਂਕਿ ਉਹਨੇ ਇੰਟਰਵਿਊ 'ਚ ਵੀ ਕਿਹਾ ਵੀ ਮੈਨੂੰ ਕੋਈ ਪਰਵਾਹ ਨਹੀਂ ਹੈ ਵੀ ਮੇਰੇ ਨਾਲ ਕੀ ਵਾਪਰੇਗਾ, ਅਸੀਂ ਇਹਨੂੰ ਪੀਸਫੁਲੀ ਰੈਜ਼ਿਸਟ ਕਰਾਂਗੇ। ਸੋ ਜ਼ਾਹਰਾ ਤੌਰ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਕਸ਼ਮੀਰ ਦੇ ਵਿੱਚ ਇਹ ਜਿਹੜੀ ਇਹਨਾਂ ਨੇ ਬਿਟਰੇਲ ਕੀਤੀ, ਉਹਨੇ ਨਾਗਿਆਂ ਨੂੰ ਵੀ
ਇਹ ਜਿਤਾ ਦਿੱਤਾ ਹੈ ਕਿ ਭਾਈ ਸਾਡੇ ਨਾਲ ਵੀ ਇਹੀ ਹੋਣ ਜਾ ਰਿਹਾ ਹੈ। ਔਰ ਆਲਰੇਡੀ ਜਿਹੜਾ ਇਹਨਾਂ ਨੇ ਉਹ ਬਿਊਰੋਕਰੈਟ ਮਿਸਟਰ ਰਵੀ ਉੱਥੇ ਲਿਜਾ ਕੇ ਬਿਠਾਇਆ ਹੋਇਆ ਸੀ, ਉਹਨੇ ਵੀ ਇਹ ਸ਼ਰਾਰਤ ਸ਼ੁਰੂ ਕਰ ਦਿੱਤੀ ਹੈ। ਦੂਸਰੇ ਪਾਸੇ ਗੱਲਬਾਤ ਕਰਨ ਦੀ ਲੰਬਾ ਚੌੜਾ ਆਰਟੀਕਲ ਹੈ ਮਿਸਟਰ ਮਹਿਤਾ ਦਾ, ਪਰ ਉਹਦੀ ਜਸਟ ਉਹੀ ਹੈ ਜਿਹੜੀ ਮੈਂ ਡਿਸਕਸ ਕੀਤੀ ਹੈ ਕਿ ਵੀ ਇਹ ਜਿਹੜੀਆਂ ਨੇ ਜਿਹੜਾ ਸਮਝੌਤੇ ਦਾ ਖਰੜਾ ਸੀ ਇਹਨਾਂ ਦਾ, ਉਹਦਾ ਤਾਂ ਇਹ ਹਿੱਸਾ ਸੀ ਕਿ ਵੀ ਪਿਆਨ ਨਾਗਾ ਅਸੈਂਬਲੀ ਹੋਏਗੀ ਔਰ ਮਨੀਪੁਰ ਔਰ ਅਰੁਣਾਚਲ ਪ੍ਰਦੇਸ਼ ਅਸਾਮ ਜਿੱਥੇ ਨਾਗੇ ਰਹਿੰਦੇ ਨੇ ਉਹਦੇ 'ਚ ਜਿਹੜਾ ਉਹਨਾਂ ਨੂੰ ਆਪਣਾ ਝੰਡਾ ਆਪਣੀ ਅਸੈਂਬਲੀ ਔਰ ਇਸ ਸਾਰੇ ਨੂੰ, ਪਰ ਉਹਨਾਂ ਨੇ 7 ਨਾਗਿਆਂ ਦੀਆਂ ਹੋਰ ਜਿਹੜੀਆਂ ਬਿਲਕੁਲ ਨਾਨ ਐਗਜ਼ਿਸਟੈਂਟ ਤਨਜ਼ੀਮਾਂ ਸੀ ਉਹਨਾਂ ਨੂੰ ਖੜੇ ਕਰਕੇ ਉਹਨਾਂ ਦੇ ਨਾਲ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਇਸ ਸਾਰੇ ਚੋਂ ਨਾਗੇ ਹੁਣ ਉਹ ਬੜੇ ਭੈਭੀਤ ਹੋਏ ਨੇ ਵੀ ਇਹ ਤਾਂ ਸਾਡੇ ਨਾਲ ਧੋਖਾ ਹੋਣ ਜਾ ਰਿਹਾ। ਔਰ ਇਹਨਾਂ ਨੇ ਇਹ ਐਂਡ ਕੀਤਾ ਇਸ ਆਰਟੀਕਲ ਦਾ ਕਿ ਵੀ ਜੋ ਅੱਜ ਇਸ ਵੇਲੇ ਚੱਲ ਰਿਹਾ ਕਿ ਵੀ ਕਿਵੇਂ ਉਹਨਾਂ ਨੇ ਇਸ ਰਵੀ ਨਾਂ ਦਾ ਇੰਟਰਲੋਕੂਟਰ ਜਿਹੜਾ ਗੱਲਬਾਤ ਦੇ ਬਹਾਨੇ ਨਾਲ ਜੁੜਿਆ, ਅੱਜ ਖੁਦ ਉਸ ਲੈਵਲ ਤੱਕ ਉਹਨੂੰ ਪਹੁੰਚਾ ਦਿੱਤਾ ਹੈ ਵੀ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾ ਦਿੱਤਾ ਹੈ। ਫਿਰ ਹੁਣ ਗਵਰਨਰ ਹੈ ਨਾਗਾਲੈਂਡ ਦਾ ਕਿ ਵੀ ਇਸ ਸਾਰੇ ਨੂੰ ਇਟ ਇਜ਼ ਨਾਓ ਦਾ ਕਨਸਟੀਟਿਊਸ਼ਨਲ ਹੈਡ ਆਫ ਏ ਸਟੇਟ and his added role as a negotiator in talks with the Naga people would be questionable. ਹੁਣ ਤਾਂ ਉਹ ਗਵਰਨਰ ਦੀ ਪਾਵਰ 'ਚ ਹੈ। More questionable is the fate of NFA, more fiction than fact, or so close and yet so far. ਔਰ ਇਹ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਨਾਗੇ ਜਿਹੜੇ ਨੇ ਇਹ ਠਗੇ ਮਹਿਸੂਸ ਕਰ ਰਹੇ ਨੇ। ਔਰ ਇਹੀ ਇਸ ਆਰਟੀਕਲ ਦਾ ਟੈਟਰਡ ਨਾਗਾ ਪੀਸ ਅਕਾਰਡ ਜਿਹੜੀਆਂ ਲੀਰਾਂ ਖਿਲਰ ਰਹੀਆਂ ਹੋਣ, ਟੁੱਟਿਆ ਭੱਜਿਆ, ਉਹਨੂੰ ਲੈਂਸ ਦੇ ਥੱਲੇ ਰੱਖ ਕੇ। ਸੋ ਮੈਂ ਸਮਝਦਾ ਵੀ ਕਸ਼ਮੀਰੀਆਂ ਦੇ ਨਾਲ ਤਾਂ ਆਇਨ ਦੇ ਵਿੱਚ ਦਿੱਤੇ ਹੱਕ ਨੂੰ ਖੋਇਆ, ਨਾਗਿਆਂ ਦੇ ਨਾਲ ਤਾਂ 22 ਸਾਲ ਉਹਨਾਂ ਨੂੰ ਉਲਝਾ ਕੇ ਅਜੇ ਕੋਈ ਫਰੇਮਵਰਕ ਦਿੱਤਾ ਸੀ ਕਿ ਇਹਦੇ 'ਚ ਹੋਏਗਾ, ਜ਼ਬਾਨੀ ਕਲਾਮੀ ਸੀ। ਤੇ ਫਿਰ ਗੱਲ ਨਹਿਰੂ ਨੇ ਜਿਹੜੀ ਪ੍ਰੈਸ ਕਾਨਫਰੰਸ ਕਹੀ ਸੀ ਜਦੋਂ ਸਿੱਖਾਂ ਨੇ ਵਾਅਦੇ ਯਾਦ ਕਰਵਾਏ, ਕਿਉਂਕਿ ਇਹ ਬਿਟਰੇਅਲ ਜਿਹੜਾ ਬੰਦਾ ਫਿਰ ਧੋਖਾ ਕਰਦਾ ਹੈ ਉਹ ਇੱਕ ਨਾਲ ਨਹੀਂ ਕਰਦਾ, ਉਹ ਸਿੱਖਾਂ ਦੇ ਨਾਲ ਵੀ ਧੋਖਾ ਕਰਕੇ ਜਦੋਂ ਉਸ ਨੂੰ ਜਾ ਕੇ ਸਿੱਖ ਲੀਡਰਸ਼ਿਪ ਨੇ 47 ਤੋਂ ਬਾਅਦ ਕਿ ਜੀ ਸਾਡਾ ਜਿਹੜਾ ਆਟੋਨਮਸ ਖਿੱਤਾ ਤੁਸੀਂ ਦੇਣਾ ਸੀ, ਜਿਹਦੇ 'ਚ ਤੁਸੀਂ ਕਿਹਾ ਸੀ ਕਿ ਜੀ ਸਿੱਖਸ ਮੇ ਆਲਸੋ ਦਾ ਬਰੇਵ ਸਿੱਖਸ ਆਫ ਪੰਜਾਬ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀडम। ਕਿੰਨੇ ਫੁੱਲ ਜਿਹੜੇ ਨੇ ਡਿੱਗਣ ਵਾਂਗ ਦੇ ਸ਼ਬਦ ਨੇ ਕਿ ਜੀ ਉਹਨਾਂ ਦਾ ਆਜ਼ਾਦੀ ਦਾ ਨਿੱਘ ਮਾਣ ਸਕਣ ਬਹਾਦਰ ਸਿੱਖ ਪੰਜਾਬ ਦੇ। ਤੇ ਉਹਨੂੰ ਯਾਦ ਕਰਵਾਇਆ ਕਿ ਵੀ ਇਹ ਤੇ ਨਹਿਰੂ ਨੇ ਕਿਹਾ ਕਿ ਸਰਕਮਸਟੈਂसेस हैव नाउ चेंज्ड कि हालात तब बात और थी अब बात और है। ਤੇ ਨਾਲ ਹੀ ਉਹਨੇ ਫਿਰ ਇਹ ਸ਼ੇਰ ਪੜ੍ਹਿਆ कि बात ऐसी कीजिए हर बात के 100 पहलू हों कोई पहलू तो रहे बात बदलने के लिए। सो ਧੋਖੇ ਪੰਜਾਬੀ 'ਚ ਸਾਡੇ ਕਹਿੰਦੇ ਨੇ ਕਿ ਮਰ ਗਏ ਤੇ ਮੁੱਕਰ ਗਏ ਦਾ ਕੀ ਹੈ ਕਿ ਜਦੋਂ ਹੁਣ ਕੋਈ ਮਰ ਜਾਂਦਾ ਉਦੋਂ ਤੋਂ ਤੁਸੀਂ ਜਾ ਕੇ ਬਈ ਖਾਤਾ ਹਿਸਾਬ ਥੋੜੀ ਮੰਗਦੇ। ਇਸ ਜਿਹੜਾ ਮੁੱਕਰ ਹੀ ਗਿਆ ਤੁਸੀਂ ਕਾਗਜ਼ ਦਿਖਾਉਂਦੇ ਫਿਰ ਉਹ ਕਾਗਜ਼ ਪਾੜ ਕੇ ਕਹਿੰਦਾ ਦੱਸ ਹੁਣ ਕੀ ਹੈ। ਔਰ ਤੁਸੀਂ ਕਹੋ ਜੀ ਤੂੰ ਤਾਂ 20 ਬੰਦਿਆਂ ਦੇ ਸਾਹਮਣੇ ਕਿਹਾ ਸੀ, ਹਾਂ ਕਹਿੰਦਾ ਕਿਹਾ ਸੀ, ਕਹਿੰਦਾ ਹੁਣ ਮੈਂ ਨਹੀਂ ਮੰਨਦਾ, ਕੀ ਕਰ ਲਓਗੇ। ਸੋ ਅੱਜ ਨਾਗਿਆਂ ਦੀ ਵੀ ਹਾਲਤ ਹੁਣ ਉਹ ਹੋਈ ਹੈ। ਪਰ ਮੈਂ ਸਮਝਦਾ ਵੀ ਅਲਟੀਮੇਟਲੀ ਜਿਹੜਾ ਸਿਦਕ ਫੇਥ ਦੇ ਨਾਲ ਜਿਹੜੇ ਜੇ ਤੁਸੀਂ ਖੜੇ ਹੋ, ਠੀਕ ਹੈ ਇੱਕ ਮੌਕਾ ਹੱਥੋਂ ਗਿਆ, ਦੂਸਰਾ ਗਿਆ, ਪਰ ਜਿਹੜੇ ਆਜ਼ਾਦੀ ਦੇ ਪਰਵਾਨੇ ਹੁੰਦੇ ਨੇ ਉਹਨਾਂ ਦੇ ਲਈ ਤਾਂ ਇਸ ਰਸਤੇ ਤੇ ਤੁਰਨਾ ਵੀ ਇਸ਼ਕ ਹੈ ਔਰ ਮੰਜ਼ਿਲ ਤੇ ਪਹੁੰਚਣਾ ਤਾਂ ਇਸ਼ਕ ਹੈ ਹੀ ਹੈ। ਬਾਕੀ ਰੱਬ ਦੇ ਹੱਥ ਵਾਸ ਹੁੰਦਾ ਹੈ ਕਿ ਕਿਹਦਾ ਇਸ਼ਕ ਪੁੱਗਦਾ। ਸੋ ਅਸੀਂ ਨਾਗਿਆਂ ਨੂੰ ਵੀ ਹਮਦਰਦੀ ਇਹ ਜ਼ਾਹਰ ਕਰ ਸਕਦੇ ਹਾਂ ਕਿ ਭਾਈ ਜਦੋਂ ਕਿਸੇ ਇੱਕ ਨੂੰ ਕੋਈ ਦੁੱਖ ਪਹੁੰਚਿਆ ਹੁੰਦਾ ਉਹ ਮਹਿਸੂਸ ਕਰ ਸਕਦਾ ਕਿਵੇਂ, ਪਰ ਘੱਟੋ ਘੱਟ ਅੱਗੋਂ ਲਈ ਪੰਡਤ ਜੀ ਦਾ ਇਤਬਾਰ ਨਾ ਕਰੋ। ਜੀ ਡਾਕਟਰ ਸਾਹਿਬ ਸੋ ਨਾਈਸ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜੀ ਬ੍ਰੇਕ ਤੋਂ ਬਾਅਦ।